पंजाब रेडियो जो ऐसे सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਜੀ ਮੈਂਟੂ ਗੁਰਸਰੀਆ ਜੀ। ਦੱਸਣਗੇ ਕਿ ਪੰਜਾਬ ਭਰ ਦੇ ਵਿੱਚ ਕੀ ਕੁਝ ਵਾਪਰਿਆ, ਖਬਰਾਂ ਦੇ ਪਿੱਛੇ ਕੀ ਹੁੰਦਾ। ਗੱਲਬਾਤ ਕਰਦੇ ਹਾਂ ਜੀ ਅਸੀਂ। ਮੈਂਟੂ ਗੁਰਸਰੀਆ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੇ ਮੈਂਟੂ ਜੀ ਸਭ ਤੋਂ ਪਹਿਲਾਂ ਆਪਾਂ ਸਰਵੇਖਣਾਂ ਦੀ ਗੱਲ ਕਰਦੇ ਹਾਂ ਕਿ ਸਰਵੇਖਣ ਬੜੇ ਹੋ ਰਹੇ ਆ ਪੰਜਾਬ ਦੇ ਵਿੱਚ ਇਲੈਕਸ਼ਨ ਨੂੰ ਲੈ ਕੇ। ਪੰਜਾਬ ਦੇ ਵਿੱਚ ਚੋਣ ਸਰਵੇਖਣ ਤੋਂ ਸਾਹਮਣੇ ਆਇਆ ਕਿ ਕਾਂਗਰਸ ਸਭ ਤੋਂ ਵੱਡੀ ਪਾਰਟੀ। ਇਹ ਪੰਜਾਬ ਦਾ ਜਿਹੜਾ ਚੁਣਾਵੀ ਮਾਹੌਲ ਹੈ ਉਹਦੇ ਵਿੱਚ ਇਹ ਪਹਿਲਾ ਸਰਵੇ ਹੈ, ਜਿਹੜਾ ਸਰਵੇਖਣ ਆ ਉਹ ਸਾਹਮਣੇ ਆਇਆ ਤੇ ਇਹ ਇੰਡੀਆ ਟੂਡੇ ਦੇ ਐਕਸਿਸ ਗਰੁੱਪ ਦੇ ਵੱਲੋਂ ਕੀਤਾ ਗਿਆ ਵਾ। ਇਹਦੇ 'ਚ ਸਭ ਤੋਂ ਵੱਡੀ ਪਾਰਟੀ ਹੈ ਜਿਹੜੀ ਉਹ ਕਾਂਗਰਸ ਨੂੰ ਦਰਸਾਇਆ ਗਿਆ ਇਸ ਸਰਵੇ ਦੇ ਵਿੱਚ। ਇਸ ਸਰਵੇਖਣ ਦੇ ਮੁਤਾਬਕ ਕਾਂਗਰਸ ਹੈ ਜਿਹੜੀ ਉਹ 33% ਵੋਟ ਦੇ ਨਾਲ ਸਭ ਤੋਂ ਮੋਹਰੇ ਹੈ। ਉਹਦੇ ਪਿੱਛੇ ਆਮ ਆਦਮੀ ਪਾਰਟੀ ਬਿਲਕੁਲ ਨਜ਼ਦੀਕ ਆ 30% ਵੋਟ ਤੇ ਅਕਾਲੀ ਭਾਜਪਾ ਦਾ ਜਿਹੜਾ ਅਲਾਇੰਸ ਆ ਉਹ ਪਛੜਦਾ ਜਾਪਦਾ ਹੈ, ਉਹ ਰਹਿ ਜਾਂਦਾ 22% ਵੋਟ ਤੇ। ਜੇ ਸੀਟਾਂ ਦੀ ਗੱਲ ਕਰੀਏ ਜਿੱਥੇ ਸਾਰਿਆਂ ਦੀ ਨਿਗਾਹ ਹੈ ਤਾਂ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ 55 ਦੇ ਕਰੀਬ ਸੀਟਾਂ ਦਿੱਤੀਆਂ ਗਈਆਂ ਨੇ, 49 ਤੋਂ ਲੈ ਕੇ 55 ਤੱਕ ਕਾਂਗਰਸ ਨੂੰ। ਤੇ ਜਿਹੜੀ ਆਮ ਆਦਮੀ ਪਾਰਟੀ ਉਹ ਬਹੁਤੀ ਪਿੱਛੇ ਨਹੀਂ, ਉਹਨੂੰ 42 ਤੋਂ 46 ਸੀਟਾਂ ਦਿੱਤੀਆਂ ਗਈਆਂ ਨੇ ਇਸ ਸਰਵੇਖਣ ਦੇ ਵਿੱਚ। ਪਰ ਸਭ ਤੋਂ ਬੁਰੀ ਹਾਲਤ ਹੈ ਜਿਹੜੀ ਉਹ ਹੈ ਅਕਾਲੀ ਭਾਜਪਾ ਗੱਠਜੋੜ ਦੀ, ਜਿਨ੍ਹਾਂ ਨੂੰ ਇਸ ਸਰਵੇਖਣ ਦੇ ਵਿੱਚ 17 ਤੋਂ ਮਹਿਜ਼ 21 ਸੀਟਾਂ ਜਿਹੜੀਆਂ ਦਿੱਤੀਆਂ ਗਈਆਂ। ਬਾਕੀ ਜਿਹੜੇ ਅਦਰਸ ਨੇ, ਹੋਰ ਨੇ ਜਿਹੜੇ, ਉਹਨਾਂ ਨੂੰ 3 ਸੀਟਾਂ ਕੁੱਲ ਮਿਲਾ ਕੇ ਦਿੱਤੀਆਂ ਗਈਆਂ ਨੇ। ਇਸ ਸਰਵੇਖਣ ਦੇ ਵਿੱਚ ਮੁੱਦਾ ਵੀ ਸਭ ਤੋਂ ਵੱਡਾ ਜਿਹੜਾ ਉਹ ਪੁੱਛਿਆ ਗਿਆ, ਉਹਦੀ ਵੀ ਇਹਨਾਂ ਨੇ ਰੇਟਿੰਗ ਦੱਸੀ। ਉਹਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਆ ਉਹ 76% ਨਸ਼ੇ ਦਾ ਦੱਸਿਆ ਗਿਆ। ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਾ ਜੇ ਗੱਲ ਕਰੀਏ ਤਾਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਇਹਨਾਂ ਦਾ ਚਿਹਰਾ ਜਿਹੜਾ ਉਹ ਥੱਲੇ ਥੋੜਾ ਜਿਹਾ, ਉਹਦੇ 'ਚ ਸਭ ਤੋਂ ਵੱਡਾ ਚਿਹਰਾ ਸਾਹਮਣੇ ਆਇਆ ਪੰਜਾਬ ਦੇ ਵਿੱਚ ਉਹ ਹੈ ਕੈਪਟਨ ਅਮਰਿੰਦਰ ਸਿੰਘ। ਦੂਜੇ ਨੰਬਰ ਤੇ ਬਾਦਲ। ਕੈਪਟਨ ਨੂੰ 33% ਲੋਕਾਂ ਨੇ ਚਾਹਿਆ, ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਵਾਨ ਕੀਤਾ 25% ਲੋਕਾਂ ਨੇ ਮੁੱਖ ਮੰਤਰੀ ਵਜੋਂ, ਤੇ ਕੇਜਰੀਵਾਲ ਸਾਹਿਬ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ 16% ਲੋਕਾਂ ਨੇ ਪਸੰਦ ਕੀਤਾ ਇਸ ਸਰਵੇ ਦੇ ਵਿੱਚ, ਤੇ ਭਗਵੰਤ ਮਾਨ ਸਾਹਿਬ ਨੂੰ 8% ਲੋਕਾਂ ਨੇ ਮੁੱਖ ਮੰਤਰੀ ਦੇ ਰੂਪ ਵਿੱਚ ਦੇਖਿਆ। ਯਾਨੀ ਕੁੱਲ ਮਿਲਾ ਕੇ ਜੇ ਇਸ ਸਰਵੇਖਣ ਦਾ ਸਿੱਟਾ ਕੱਢੀਏ ਤੇ ਇਸ ਸਰਵੇਖਣ ਦੇ ਮੁਤਾਬਕ ਲੰਗੜੀ ਵਿਧਾਨ ਸਭਾ ਬਣਦੀ ਹੈ, ਕਿਉਂਕਿ ਬਹੁਮਤ ਹੈ ਜਿਹੜਾ ਉਹ ਕਿਸੇ ਵੀ ਪਾਰਟੀ ਕੋਲ ਜਾਂਦਾ ਨਹੀਂ ਜਾਪਦਾ। ਕਾਂਗਰਸ ਜੇ ਇਸ ਸਰਵੇਖਣ ਦੇ ਮੁਤਾਬਕ ਇਸੇ ਸਮੀਕਰਨ ਤੇ ਅੜਦੀ ਹੈ ਤਾਂ ਫਿਰ ਉਹਨੂੰ ਜ਼ਰੂਰਤ ਪਵੇਗੀ ਕਿਸੇ ਸਹਾਰੇ ਦੀ। ਉਹ ਆਦਰਸ਼ ਦੇ ਵਿੱਚੋਂ ਸਹਾਰਾ ਹੋਏਗਾ ਜਾਂ ਆਮ ਆਦਮੀ ਪਾਰਟੀ 'ਚ ਸਹਾਰਾ ਹੋਏਗਾ, ਉਹ ਤੇ ਚਲੋ ਬਾਅਦ ਦੀ ਗੱਲ ਹੈ। ਪਰ ਸਰਵੇਖਣ ਹੈ ਜਿਹੜਾ ਇਹ ਪਹਿਲਾ ਸਰਵੇਖਣ ਆਇਆ, ਇਹਦੇ ਤੇ ਚਰਚਾ ਜਿਹੜੀ ਉਹ ਖੂਬ ਹੋਈ ਹੈ। ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਇਹ ਸਰਵੇਖਣ ਆਇਆ ਤੇ ਇਸ ਸਰਵੇਖਣ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਕਾਫੀ ਇੱਕ ਦਿਲਚਸਪ ਬਹਿਸ ਛਿੜੀ ਹੋਈ ਹੈ। ਕਾਂਗਰਸ ਵਾਲੇ ਬੜਕਾ ਮਾਰਨ ਡਏ ਆ, ਆਮ ਆਦਮੀ ਪਾਰਟੀ ਵਾਲੇ ਨੂੰ ਰੱਦ ਰਹੇ ਆ। ਹਾਲਾਂਕਿ ਆਮ ਆਦਮੀ ਪਾਰਟੀ ਬਹੁਤ ਉੱਤੇ ਜਾ ਰਹੀ ਹੈ ਸਰਵੇਖਣ ਦੇ ਵਿੱਚ ਵੀ। ਜੇ ਆਪਾਂ ਉਹਨਾਂ ਦੀ ਵੋਟ ਪਰਸੈਂਟ 'ਚ ਦੇਖੀਏ ਤਾਂ ਅਕਾਲੀਆਂ ਨੂੰ ਤੇ ਉਹਨਾਂ ਨੇ ਬਿਲਕੁਲ ਕਹਿ ਲਈਏ ਪਛਾੜ ਕੇ ਸੁੱਟ ਦਿੱਤਾ ਹੈ। ਉਹਨਾਂ ਦੀ ਪਰਸੈਂਟੇਜ ਬਹੁਤ ਉੱਤੇ ਜਾ ਰਹੀ ਹੈ। ਹਾਲਾਂਕਿ ਸਮਾਂ ਬਹੁਤ ਆ। ਇਹ ਸਰਵੇਖਣ ਕੋਈ ਆਖਰੀ ਸਰਵੇਖਣ ਨਹੀਂ ਹੈ, ਨਾ ਹੀ ਇਹ ਸਰਵੇਖਣ ਕੋਈ ਆਪਾਂ ਕਹਿ ਸਕਦੇ ਹਾਂ ਕਿ ਬਿਲਕੁਲ ਪੈਮਾਨਾ ਹੈ ਸਟੀਕਤਾ ਦਾ ਕਿ ਇਹੋ ਹੀ ਸਿੱਟਾ ਆਏਗਾ। ਪਰ ਇਸ ਸਰਵੇਖਣ ਨੇ ਇੱਕ ਵਾਰੀ ਚੋਣ ਦਾ ਜਿਹੜਾ ਇਹ ਚੱਕਾ ਸੀ ਇਹਨੂੰ ਹੋਰ ਵੀ ਜ਼ੋਰਦਾਰ ਢੰਗ ਦੇ ਨਾਲ ਘੁਮਾ ਦਿੱਤਾ। ਚਰਚਾ ਬਹਿਸ ਹੈ ਜਿਹੜੀ ਉਹ ਛਿੜ ਗਈ ਹੈ ਕਿ ਕਿਹੜੀ ਪਾਰਟੀ ਹੈ ਜਿਹੜੀ ਉਹ ਅੱਗੇ ਜਾਏਗੀ। ਸੋ ਜਿੰਨਾ ਕੁ ਸਮਾਂ ਬਚਿਆ, ਜੇ ਉਸ ਸਮੇਂ 'ਚ ਆਮ ਆਦਮੀ ਪਾਰਟੀ ਮਿਹਨਤ ਕਰਦੀ ਹੈ ਤਾਂ ਫਿਰ ਬਿਲਕੁਲ ਕੋਈ ਨੈਕ ਟੂ ਨੈਕ ਤੇ ਹੈ ਹੀ ਨਹੀਂ, ਬਿਲਕੁਲ ਮੋਢੇ ਨਾਲ ਮੋਢਾ ਇਹਨਾਂ ਦਾ ਜੁੜਿਆ ਹੋਇਆ। ਇਸ ਰੇਸ ਦੇ ਵਿੱਚ ਜੇ ਇਸ ਸਰਵੇਖਣ ਨੂੰ ਆਧਾਰ ਬਣਾ ਕੇ ਚੱਲੀਏ ਤਾਂ ਹਾਲੇ ਬਹੁਤ ਕੁਛ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਜਾਣਾ, ਹਾਲੇ ਉਧਰ ਟਿਕਟਾਂ ਦੀ ਵੰਡ ਹੋਣੀ ਹੈ, ਉੱਥੇ ਵੀ ਬਹੁਤ ਰਫੜ ਪੈਣੇ। ਸੋ ਸਮੀਕਰਨ ਬਣਨੇ ਵਿਗੜਨੇ ਆ। ਪਰ ਜੇ ਕੁੱਲ ਮਿਲਾ ਕੇ ਦੇਖੀਏ ਤੇ ਅੱਜ ਕਾਂਗਰਸ ਨੇ ਮੇਰੇ ਖਿਆਲ ਦੇ ਨਾਲ ਇਸ ਸਰਵੇਖਣ ਦੇ ਮੁਤਾਬਕ ਇੱਕ ਸੁੱਖ ਦਾ ਸਾਹ ਲਿਆ ਹੋਏਗਾ। ਕੈਪਟਨ ਅਮਰਿੰਦਰ ਸਿੰਘ ਜੋ ਮਿਹਨਤ ਕਰਦਾ ਪਿਆ ਸੀ, ਕਿਤੇ ਨਾ ਕਿਤੇ ਉਹਨਾਂ ਨੇ ਸ਼ੁਕਰ ਕੀਤਾ ਹੋਏਗਾ ਕਿ ਉਸ ਮਿਹਨਤ ਦਾ ਇਹਨਾਂ ਨੂੰ ਮੁੱਲ ਮਿਲ ਰਿਹਾ। ਦੂਜੀ ਗੱਲ ਜਿਹੜੀ ਹੈ ਕਿ ਇਸ ਕੰਪਨੀ ਦਾ ਜਿਹੜਾ ਸਰਵੇਖਣ ਆ
ਉਹਨੇ 2 ਵਾਰੀ ਪਹਿਲਾਂ, ਜਦੋਂ ਦਿੱਲੀ 'ਚ ਇਹਨਾਂ ਦੀ ਪਹਿਲੀ ਵਾਰ ਸਰਕਾਰ ਬਣੀ ਹੈ ਉਦੋਂ 28 ਸੀਟਾਂ ਦਿੱਤੀਆਂ ਸਨ ਆਪਣੇ ਸਰਵੇਖਣ ਦੇ ਵਿੱਚ। ਜਦੋਂ ਦੂਜੀ ਵਾਰ ਉੱਥੇ ਸਰਕਾਰ ਬਣਾਈ ਹੈ ਕੇਜਰੀਵਾਲ ਸਾਹਿਬ ਨੇ, ਉਦੋਂ ਇਹਨਾਂ ਨੂੰ 60 ਤੋਂ 65 ਸੀਟਾਂ ਦਿੱਤੀਆਂ ਸੀ, ਸਿਰਫ ਤੇ ਸਿਰਫ ਇਸ ਜਿਹੜੇ ਓਪੀਨੀਅਨ ਪੋਲ ਦੇ ਵਿੱਚ ਇਸ ਗਰੁੱਪ ਨੇ। ਸੋ ਇਹਨਾਂ ਦਾ ਅੰਦਾਜ਼ਾ ਵੈਸੇ ਤਕਰੀਬਨ ਹਾਲੇ ਤੱਕ ਆਮ ਆਦਮੀ ਪਾਰਟੀ ਜਿੱਥੇ ਜਿੱਥੇ ਗਈ ਹੈ ਉੱਥੇ ਤੇ ਠੀਕ ਰਿਹਾ, ਪਰ ਕਈ ਵਾਰ ਇਹ ਹੁੰਦਾ ਕਿ ਜਿਹੜੇ ਸਰਵੇਖਣ ਉਹ ਖੇਖਣ ਵੀ ਸਾਬਤ ਹੁੰਦੇ ਆ। ਇਹ ਪਤਾ ਲੱਗੇਗਾ ਹੁਣ ਜਾ ਕੇ ਕਿ ਇਹ ਸਰਵੇਖਣ ਹੈ ਜਿਹੜਾ ਉਹ ਅਸਲੀ ਸਰਵੇਖਣ ਰਹਿੰਦਾ ਜਾਂ ਖੇਖਣ ਸਾਬਤ ਹੁੰਦਾ। ਬਾਕੀ ਹੁਣ ਅਕਾਲੀ ਤੇ ਭਾਜਪਾ ਗਠਜੋੜ ਦੀ ਜੇ ਕਹਿ ਦਈਏ ਕਿ ਮੇਰੇ ਖਿਆਲ ਦੇ ਨਾਲ ਬਹੁਤ ਹੀ ਹਾਲਤ ਪਤਲੀ ਹੈ। ਬਿਲਕੁਲ ਜੀ। ਤੇ ਅੱਗੇ ਜੇ ਆਪਾਂ ਇਹਨਾਂ ਦਾ ਸੋਚੀਏ ਕਿ ਮਿਹਣੋ ਕਮਿਹਣੀ ਹੋ ਰਹੇ ਆ, ਸਰਵੇਖਣ ਹੀ ਕਰਵਾ ਰਹੇ, ਅਸਲੀ ਮੁੱਦਿਆਂ ਤੋਂ ਜਿਹੜੇ ਆ ਸਾਰੀਆਂ ਪਾਰਟੀਆਂ ਭਟਕ ਰਹੀਆਂ। ਤੇ ਇਸੇ ਤਰ੍ਹਾਂ ਹੁਣ ਅਗਲੀ ਖਬਰ ਵੀ ਇਸੇ ਤਰ੍ਹਾਂ ਦੀ ਆ ਕਿ ਸਰਜੀਕਲ ਆਪਰੇਸ਼ਨ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਗੱਲਾਂ ਬਹੁਤੇ ਦੇਸ਼ ਆ ਜਿਹੜੇ ਬਾਹਰ ਨਹੀਂ ਕੱਢਦੇ ਹੁੰਦੇ, ਪਰ ਵੋਟਾਂ ਦੇ ਚੱਕਰ ਆ ਜੀ। ਤੇ ਭਾਰਤ ਦਾ ਜਿਹੜਾ ਸਾਬਕਾ ਰੱਖਿਆ ਮੰਤਰੀ ਆ ਉਹ ਵੀ ਬੋਲਿਆ ਕਿ ਯੂਪੀਏ ਰਾਜ ਵਿੱਚ ਵੀ ਸਰਜੀਕਲ ਆਪਰੇਸ਼ਨ ਹੋਇਆ ਸੀ। ਤੇ ਸਾਬਕਾ ਹੈ ਜਿਹੜਾ ਸਾਡਾ ਮੌਜੂਦਾ ਰੱਖਿਆ ਮੰਤਰੀ, ਉਹ ਵੀ ਰੱਖਿਆ ਇਸ ਕਰਕੇ ਹੈ ਕਿ ਮੋਦੀ ਦੇ ਉਹਨੇ ਕਿਸੇ ਪੜ੍ਹਨੇ ਹੁੰਦੇ, ਭਾਰਤੀ ਜਨਤਾ ਪਾਰਟੀ ਦੇ ਉਹਨੇ ਏਜੰਡੇ ਅੱਗੇ ਤੋਰਨੇ ਹੁੰਦੇ ਆ। ਰੱਖਿਆ ਮੰਤਰੀ ਵਾਲੀ ਉਹਦੇ 'ਚ ਕੋਈ ਗੱਲ ਨਹੀਂ ਜਾਂਦੀ। ਗੋਆ ਦਾ ਉਹ ਮੁੱਖ ਮੰਤਰੀ ਸੀ ਤੇ ਗੋਆ ਸਾਡੇ ਮੇਰੇ ਖਿਆਲ ਦੇ ਨਾਲ ਜਿਹੜਾ ਪੁਰਾਣਾ ਫਿਰੋਜ਼ਪੁਰ ਜ਼ਿਲ੍ਹਾ ਹੁੰਦਾ ਸੀ ਉਹਦੇ ਤੋਂ ਕਿਤੇ ਛੋਟਾ ਸੀ। ਗੋਆ ਏਡੀ ਕੋਈ ਸਟੇਟ ਆ ਤੇ ਉਹਦਾ ਉਹ ਮੁੱਖ ਮੰਤਰੀ ਰਿਹਾ। ਚਾਂਦਮਾਰੀ ਬੜੀ ਉਹ ਜੰਮ ਕੇ ਕਰਦਾ ਹੁੰਦਾ ਸੀ ਮੋਦੀ ਸਾਹਿਬ ਵੀ। ਉਹੀ ਚਾਂਦਮਾਰੀ, ਉਹੀ ਖੁਸ਼ਨੂਤੀ ਜਿਹੜੀ ਉਹਨੂੰ ਇੱਥੋਂ ਤੱਕ ਲੈ ਆਈ। ਪਰ ਉਹਦੇ 'ਚ ਰੱਖਿਆ ਮੰਤਰੀ ਵਾਲਾ ਹਾਲੇ ਤੱਕ ਕੋਈ ਵੀ ਇਹੋ ਜਿਹਾ ਗੁਣ ਆ ਉਹ ਪਾਇਆ ਨਹੀਂ ਜਾਂਦਾ। ਜਦੋਂ ਵੀ ਬੋਲਦਾ ਉਹ ਉਸ ਅਹੁਦੇ ਤੋਂ, ਜਿਸ ਅਹੁਦੇ ਤੇ ਉਹ ਬੈਠਾ, ਉਸ ਅਹੁਦੇ ਤੋਂ ਬਹੁਤ ਪਿਛਾਂਹ ਰਹਿ ਜਾਂਦਾ। ਕਈ ਵਾਰੀ ਉਹ ਜਾਤੀ ਤੌਰ ਤੇ ਅਸਿੱਧੇ ਰੂਪ ਦੇ ਵਿੱਚ ਆਮੀਰ ਖਾਨ ਨੂੰ ਟਾਰਗੇਟ ਕਰ ਜਾਂਦਾ ਹੈ। ਪਣਡੁੱਬੀ ਮਾਮਲੇ ਦੇ ਵਿੱਚ ਆਸਟ੍ਰੇਲੀਆ ਦੇ ਇੱਕ ਅਖਬਾਰ ਨੇ ਕੱਚੇ ਚਿੱਠੇ ਖੋਲ ਦਿੱਤੇ, ਸਾਰੀ ਜਿਹੜੀ ਤਕਨੀਕ ਸੀ ਲੀਕ ਹੋ ਗਈ। ਤੇ ਜਦੋਂ ਪੱਤਰਕਾਰਾਂ ਨੇ ਟੈਲੀਫੋਨ ਖੜਕਾ ਕੇ ਇਹਦਾ ਵਰਸ਼ਨ ਲੈਣਾ ਸ਼ੁਰੂ ਕੀਤਾ, ਇਹ ਕਹਿੰਦਾ ਜੀ ਮੈਨੂੰ ਤਾਂ ਹਾਲੇ ਪਤਾ ਨਹੀਂ, ਮੈਨੂੰ ਤਾਂ ਤੁਸੀਂ ਦੱਸਿਆ, ਮੈਂ ਉੱਠਦਾ ਤੇ ਅਖਬਾਰ ਪੜ੍ਹਦਾ ਫਿਰ ਪਤਾ ਲੱਗੇਗਾ, ਫਿਰ ਵਰਸ਼ਨ ਦੇਵਾਂਗਾ। ਇਹੋ ਜਿਹਾ ਤੇ ਰੱਖਿਆ ਮੰਤਰੀ ਹੈ ਜਿਹੜਾ ਰੱਖਿਆ ਸੀ। ਸੋ ਇਸ ਰੱਖਿਆ ਮੰਤਰੀ ਨੇ ਦੇਖੋ, ਜਦੋਂ ਰਾਹੁਲ ਗਾਂਧੀ ਨੇ ਆਖਰੀ ਵਾਰ ਬਿਆਨ ਦਿੱਤਾ ਕਿ ਮੋਦੀ ਹੈ ਜਿਹੜਾ ਉਹ ਫੌਜੀਆਂ ਦੇ ਖੂਨ ਦੀ ਦਲਾਲੀ ਕਰਦਾ ਪਿਆ, ਉਸ ਤੋਂ ਬਾਅਦ ਜਿਹੜਾ ਵਿਵਾਦ ਛਿੜਿਆ, ਉਹ ਰਾਹੁਲ ਗਾਂਧੀ ਨੂੰ ਪਤਾ ਲੱਗਾ ਕਿ ਮੇਰੀ ਜ਼ਬਾਨ ਗੱਚਾ ਖਾ ਗਈ ਆ, ਮੈਂ ਇਸ ਮਾਮਲੇ 'ਚ ਕੁਛ ਜ਼ਿਆਦਾ ਬੋਲ ਪਿਆ, ਉਹ ਉੱਥੋਂ ਦਾ ਚੁੱਪ ਕਰ ਗਿਆ। ਹਾਲਾਂਕਿ ਉਹਦੇ ਅਹਿਲਕਾਰ ਜਿਹੜੇ ਉਹਨੂੰ ਪਹਿਲਾਂ ਫਸਾ ਦਿੰਦੇ ਆ, ਮੁੜ ਕੇ ਫਿਰ ਉਹ ਆਪਦੀ ਚਾਂਦਮਾਰੀ ਕਰਨ ਦੇ ਮਾਰੇ ਅੱਗੇ ਆ ਜਾਂਦੇ ਆ, ਉਹ ਆਏ ਆ। ਪਰ ਰਾਹੁਲ ਗਾਂਧੀ ਉਦਮ ਦਾ ਸ਼ੁਰ ਵੱਟ ਗਿਆ, ਉਹ ਬੋਲਿਆ ਨਹੀਂ। ਹੁਣ ਸਾਰਾ ਕੁਛ ਮਸਲਾ ਜਿਹੜਾ ਉਹ ਇੱਕ ਵਾਰੀ ਚੁੱਪ ਹੋ ਗਿਆ। ਇਸ ਮਸਲੇ ਤੇ ਬਿਲਕੁਲ ਸਿਆਸਤ ਹੈ ਜਿਹੜੀ ਉਹ ਠੰਡੀ ਹੋ ਗਈ। ਪਰ ਇਹਨਾਂ ਨੇ ਕੀ ਕੀਤਾ ਕਿ ਜਿੱਥੇ ਇਲੈਕਸ਼ਨ ਹੋਣ ਜਾ ਰਿਹਾ ਯੂਪੀ ਦੇ ਵਿੱਚ, ਉੱਥੇ ਦੁਸਹਿਰਾ ਰੱਖ ਲਿਆ। ਮਨੋਹਰ ਪਾਰੀਕਰ ਇਹੀ ਰੱਖਿਆ ਮੰਤਰੀ ਇੱਕ ਦਿਨ ਪਹਿਲਾਂ ਗਿਆ ਚਲਾ, ਉੱਥੇ ਕਹਿ ਦਿੱਤਾ ਇਹ ਕੀਤਾ ਜੀ, ਉਹ ਕੀਤਾ। ਫਿਰ ਬਾਅਦ ਦੇ ਵਿੱਚ ਜਦੋਂ ਦੁਸਹਿਰਾ ਮਨਾ ਲਿਆ, ਫਿਰ ਇਹ ਕਹਿ ਦਿੱਤਾ ਜੀ ਕਿ ਇਹ ਜਿਹੜਾ ਸਰਜੀਕਲ ਆਪਰੇਸ਼ਨ ਕੀਤਾ ਹੈ, ਇਹਦਾ ਜਿਹੜਾ ਸਿਹਰਾ ਜਾਣਾ ਚਾਹੀਦਾ ਉਹ ਸਿਰਫ ਤੇ ਸਿਰਫ ਨਰਿੰਦਰ ਮੋਦੀ ਤੇ ਭਾਰਤੀ ਫੌਜ ਨੂੰ ਜਾਣਾ ਚਾਹੀਦਾ। ਲੋਕਾਂ ਨੇ ਸਵਾਲ ਕੀਤਾ, ਹਾਲਾਂਕਿ ਸਿਆਸਤ ਨੇ ਸਵਾਲ ਨਹੀਂ ਕੀਤਾ, ਲੋਕਾਂ ਨੇ ਸਵਾਲ ਕੀਤਾ ਕਿ ਨਰਿੰਦਰ ਮੋਦੀ ਮੋਢੇ ਤੇ ਮਜਾਇਲ ਰੱਖ ਕੇ ਗਿਆ ਸੀਗਾ ਉਹਨਾਂ ਦੇ ਨਾਲ, ਇਹਨੂੰ ਕਾਹਦਾ ਸਿਹਰਾ? ਇਹਨੇ ਤੇ ਕਮਾਂਡ ਦੇਣੀ ਹੈ, ਪੂਰੇ ਮੁਲਕ ਨੂੰ ਕਮਾਂਡ ਦੇ ਰਿਹਾ, ਪ੍ਰਧਾਨ ਮੰਤਰੀ ਨੁਮਾਇੰਦਾ ਹੈ, ਪਰ ਜੋ ਕੀਤਾ ਫੌਜ ਨੇ ਕੀਤਾ, ਉਹਦਾ ਸਿਹਰਾ ਸਿੱਧੇ ਤੌਰ ਤੇ ਫੌਜ ਨੂੰ ਜਾਣਾ ਚਾਹੀਦਾ। ਹਾਂ, ਕੂਟਨੀਤੀ ਮਾਮਲਿਆਂ 'ਚ ਮੋਦੀ ਨੂੰ ਨੰਬਰ ਦਿੱਤੇ ਜਾ ਸਕਦੇ ਆ ਕਿ ਕੂਟਨੀਤੀ ਦੇ ਮੰਚ ਤੇ ਮੋਦੀ ਨੇ ਕਮਾਲ ਦਾ ਪ੍ਰਦਰਸ਼ਨ ਕੀਤਾ, ਪਰ ਇਹ ਜਿਹੜਾ ਸਰਜੀਕਲ ਆਪਰੇਸ਼ਨ ਦਾ ਸਿਰਾ ਹੈ ਉਹ ਇਕਲੌਤਾ ਸਿਰਾ ਫੌਜ ਦਾ, ਜਿਹਦੇ ਸਿਰ ਤੇ ਵੱਜਣਾ ਚਾਹੀਦਾ। ਉਸ ਤੋਂ ਬਾਅਦ ਇਹਨਾਂ ਨੇ ਬਹੁਤ ਵੱਡੇ ਪੱਧਰ ਤੇ ਸਿਆਸਤ ਸ਼ੁਰੂ ਕਰ ਦਿੱਤੀ। ਤੁਸੀਂ ਦੇਖਿਆ ਹੁਣ ਦੁਸਹਿਰੇ ਤੇ ਜਿਹੜਾ ਨਰਿੰਦਰ ਮੋਦੀ ਦਾ ਭਾਸ਼ਣ ਸੀ, ਉਹਦਾ ਜਿਹੜਾ ਸ਼ੁਰੂਆਤੀ ਸ਼ਬਦ ਸੀ, ਵਾਕ ਸੀ, ਉਹ ਸੀ ਜੈ ਸ਼੍ਰੀ ਰਾਮ, ਜੈ ਸ਼੍ਰੀ ਰਾਮ, ਜਿਹੜਾ ਕਿ ਰਾਮ ਮੰਦਿਰ ਦੇ ਮੌਕੇ ਤੇ ਜਦੋਂ ਇਹ ਸਾਰਾ ਕੁਛ ਹੋਇਆ ਸੀ 1992 ਵਾਲਾ ਸਾਰਾ ਕਾਂਡ, ਜਦੋਂ ਉਹ ਨਾਰਾ ਇੱਕ ਸਾਰੇ ਮੁਲਕ ਦੇ ਵਿੱਚ ਗੂੰਜਿਆ ਸੀਗਾ, ਉਹੀ ਨਾਰਾ ਉਸ ਦਿਨ ਉਸ ਸਟੇਜ ਤੋਂ ਗੂੰਜਿਆ। ਸੋ ਇਹਨਾਂ ਨੇ ਸਿਆਸਤ ਕਰਨ ਲਈ ਸਾਰਾ ਕੁਛ ਤਾਕ ਤੇ ਰੱਖ ਦਿੱਤਾ, ਸਾਰਾ ਕੁਛ ਜਿਹੜਾ ਦਾਅ ਤੇ ਲਾ ਦਿੱਤਾ। ਜਦੋਂ ਇਹ ਸਿਆਸਤ ਕਰਦੇ ਸੀ ਫਿਰ ਦੂਜਿਆਂ ਨੇ ਕਰਨੀ ਸੀ। ਉਹ ਹੁਣ ਸੁਸ਼ੀਲ ਕੁਮਾਰ ਸ਼ਿੰਦੇ, ਜਿਹਨੇ
ਪਹਿਲੀ ਵਾਰੀ ਭਾਰਤ ਦੇ ਵਿੱਚ ਭਗਵਾਂ ਅੱਤਵਾਦੀ ਸ਼ਬਦ ਬੋਲਿਆ ਸੀਗਾ, ਉਹੀ ਸੁਸ਼ੀਲ ਕੁਮਾਰ ਸ਼ਿੰਦੇ ਜਿਹੜਾ ਸਾਬਕਾ ਰੱਖਿਆ ਮੰਤਰੀ ਹੈ UPA ਸਰਕਾਰ ਦਾ, ਉਹ ਆ ਗਿਆ ਅੱਗੇ ਤੇ ਉਹ ਕਹਿੰਦਾ ਜੀ ਸਾਡੇ ਵੇਲੇ 2-3 ਸਰਜੀਕਲ ਆਪਰੇਸ਼ਨ ਹੋਏ ਸੀ ਪਰ ਅਸੀਂ ਕਿਸੇ ਨੂੰ ਨਹੀਂ ਦੱਸਿਆ। ਹੁਣ ਸ਼ਿੰਦੇ ਸਾਹਿਬ ਦੀ ਵੀ ਇਹ ਸਿਆਸੀ ਮਜਬੂਰੀ ਤੇ ਹੈ, ਪਰ ਸਿਆਣਪ ਉਹਨਾਂ ਦੀ ਵੀ ਨਹੀਂ ਕਿ ਜਦੋਂ ਤੁਸੀਂ ਉਦੋਂ ਨਹੀਂ ਦੱਸਿਆ ਤੇ ਹੁਣ ਤੁਹਾਨੂੰ ਕਿਹੜੇ ਹਕੀਮ ਨੇ ਦੱਸਿਆ ਕਿ ਹੁਣ ਤੁਸੀਂ ਬੋਲਣਾ ਹੀ ਬੋਲਣਾ। ਸੋ ਉਹ ਸਿਆਸਤ ਇਹ ਕਰਦੇ ਪਏ ਆ ਤੇ ਫਿਰ ਉਹ ਵੀ ਚੁੱਪ ਨਹੀਂ ਰਹਿੰਦੇ ਕਿਉਂਕਿ ਉਹ ਵੀ ਸਿਆਸਤਦਾਨ ਹੈ। ਪਰ ਇਹਨਾਂ ਦੋਨਾਂ ਪਾਰਟੀਆਂ ਨੇ ਕੁੱਲ ਮਿਲਾ ਕੇ ਮੁੱਠੀ ਬਿਲਕੁਲ ਖੋਲ ਛੱਡੀ ਹੈ। ਦੇਖੋ ਤੁਹਾਡੀਆਂ ਤਾਕਤਾਂ, ਤੁਹਾਡੀਆਂ ਕਮਜ਼ੋਰੀਆਂ ਜਿਹੜੀਆਂ, ਉਹ ਜਿਹੜਾ ਗਵਾਂਢੀ ਹੈ ਤੁਹਾਡਾ ਸ਼ੈਤਾਨ ਗਵਾਂਢੀ ਹੈ, ਉਹ ਚੰਗੀ ਤਰ੍ਹਾਂ ਬਾਜ ਅੱਖ ਦੇ ਨਾਲ ਵਹਿੰਦਾ ਤੁਸੀਂ ਕੀ ਕਰਦੇ ਹੋ, ਤੁਸੀਂ ਕੁੱਕੜ ਖੇ ਜਦੋਂ ਉਡਾਉਂਦੇ ਹੋ ਉਹ ਸਭ ਕੁਛ ਤੁਹਾਡੀ ਵਹਿੰਦੇ ਆ ਤੇ ਫਿਰ ਤੁਹਾਡੀਆਂ ਕਮਜ਼ੋਰੀਆਂ ਨੂੰ ਉਹ ਆਪਣੀ ਤਾਕਤ ਬਣਾ ਕੇ ਪੂਰੀ ਦੁਨੀਆ 'ਚ ਵੰਡਦੇ ਆ। ਇਸ ਕਰਕੇ ਇਹਨਾਂ ਨੂੰ ਮੁੱਠ ਬੰਦ ਕਰਨੀ ਚਾਹੀਦੀ ਹੈ, ਥੋੜਾ ਜਿਹਾ ਸਿਆਣਪ ਤੋਂ ਕੰਮ ਲੈਣਾ ਚਾਹੀਦਾ। ਜੋ ਵੀ ਹੁੰਦਾ ਫੌਜ ਆਪਣੇ ਦਮ ਤੇ ਕਰਦੀ ਹੈ। ਫੌਜ ਨੂੰ ਠੀਕ ਹੈ ਕਿ ਇਹਨਾਂ ਦਾ ਰੱਖਿਆ ਮੰਤਰਾਲਾ ਜਿਹੜਾ ਉਹ ਸੇਧ ਦੇ ਸਕਦਾ, ਕਮਾਂਡ ਦੇ ਸਕਦਾ, ਪਰ ਜੋ ਦਮਖਮ ਦਿਖਾਉਣਾ ਫੌਜ ਨੇ ਦਿਖਾਉਣਾ। ਇਸ ਕਰਕੇ ਮੁੱਠੀ ਥੋੜੀ ਜਿਹੀ ਇਹਨਾਂ ਨੂੰ ਬੰਦ ਕਰਨੀ ਚਾਹੀਦੀ ਹੈ। ਸਭ ਕੁਛ ਸਿਆਸਤ ਨਹੀਂ ਹੁੰਦੀ, ਸਿਆਸਤ ਤੋਂ ਗਾਂਹ ਵੀ ਕੁਛ ਹੁੰਦਾ ਹੈ। ਬਿਲਕੁਲ ਜੀ, ਦੇਸ਼ ਦੇ ਸੀਕਰਟ ਹੁੰਦੇ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਨਵਜੋਤ ਸਿੰਘ ਸਿੱਧੂ ਦੀ, ਜਿਹੜੀ ਅੱਖ ਮਚੋਲੀ ਖੇਲ ਰਹੇ ਸਾਰਿਆਂ ਨਾਲ, ਤੇ ਇਸੇ ਤਰ੍ਹਾਂ ਜੀ ਕੈਪਟਨ ਅਮਰਿੰਦਰ ਸਿੰਘ ਦੀ। ਤੇ ਕਦੀ ਕਹਿ ਦਿੰਦੇ ਆ ਕਿ ਸਿੱਧੂ ਨੂੰ ਤੁਸੀਂ ਅੰਦਰ ਆ ਜਾਓ ਤੇ ਕਦੀ ਕਹਿੰਦੇ ਆ ਵੀ ਬਾਹਰ ਚਲ ਜਾਓ। ਹੁਣ ਫੇਰ ਬੂਹੇ ਖੋਲ ਦਿੱਤੇ ਜੀ। ਕੈਪਟਨ ਅਮਰਿੰਦਰ ਸਿੰਘ ਇਸ ਵਾਰੀ ਆ ਜਿਹੜਾ ਕੰਪੇਨ ਕਰਦਾ ਪਿਆ, ਐਤਕੀ ਡਿਫਰੈਂਟ ਕੈਪਟਨ ਅਮਰਿੰਦਰ ਸਿੰਘ ਹੈ। ਪਹਿਲਾਂ ਤੇ ਅੜਬ ਸੁਭਾਅ ਵਾਲਾ, ਖੁੰਡੇ ਵਾਲਾ ਕੈਪਟਨ ਅਮਰਿੰਦਰ ਸਿੰਘ ਸਾਰੇ ਪੰਜਾਬੀਆਂ ਨੇ ਉਹ ਵੇਖਿਆ। ਐਤਕੀ ਅਸਲੀ ਰੀਅਲ ਸਿਆਸਤਦਾਨ ਵੇਖਿਆ। 21 ਦਸੰਬਰ ਨੂੰ ਕਹਿੰਦਾ ਜੀ ਕਿ ਮੈਂ ਚੋਣ ਨਹੀਂ ਲੜਨੀ, 23 ਦਸੰਬਰ ਨੂੰ ਕਹਿ ਦਿੰਦਾ ਜੀ ਨਹੀਂ ਚੋਣ ਤੇ ਲੜਾਂਗਾ। ਇਹ ਇਸ ਤਰ੍ਹਾਂ ਦਾ ਇੱਕ ਹੰਡਿਆ ਸਿਆਸਤਦਾਨ ਨਹੀਂ ਕਰ ਸਕਦਾ ਕਿ ਇੱਕ ਦਿਨ ਕਹਿ ਕੇ ਹਾਲੇ ਅਖਬਾਰਾਂ ਦੀ ਸ਼ਾਹੀ ਨਾ ਚੁੱਕੀ ਹੋਵੇ ਉਸ ਬਿਆਨ ਦੀ ਤੇ ਦੂਜੇ ਦਿਨ ਕਹਿ ਦੇ ਕਿ ਨਹੀਂ ਜੀ ਇਹ ਬਿਆਨ ਹੈ ਜਿਹੜਾ ਕੈਂਸਲ ਹੈ ਤੇ ਹੁਣ ਆ ਨਵਾਂ ਆ। ਸੋ ਇਹ ਫਿਰ ਕਹਿੰਦਾ ਜੀ ਕਿ ਪਰਿਵਾਰ ਦੇ ਵਿੱਚੋਂ ਇੱਕ ਹੀ ਚੋਣ ਲੜੇਗਾ। ਜਦੋਂ ਸਾਰੇ ਪਾਸੇ ਰਫੜ ਪਿਆ ਫਿਰ ਚੁੱਪ ਕਰ ਗਿਆ, ਉਸ ਮੁੱਦੇ ਤੇ ਆਉਂਦਾ ਹੀ ਨਹੀਂ। ਸੋ ਐਤਕੀ ਹੰਡਿਆ ਹੋਇਆ ਸਿਆਸਤਦਾਨ ਬੋਲਦਾ ਪਿਆ ਕੈਪਟਨ ਅਮਰਿੰਦਰ ਸਿੰਘ, ਬਿਲਕੁਲ ਰਵਾਇਤੀ ਸਿਆਸਤਦਾਨ ਦੀ ਤਰ੍ਹਾਂ ਕਿ ਕੋਈ ਗੱਲ ਨਹੀਂ ਹੈ, ਆਪਦੇ ਬਿਆਨ ਵੀ ਕੱਟੇ ਜਾਣ, ਸਵਾਲ ਵੀ ਹੋਣ, ਬਸ ਕੋਈ ਪਰਵਾਹ ਨਹੀਂ। ਬਸ ਜਿੱਦਾਂ ਦੇ ਹਵਾਵਾਂ ਦੇ ਰੁਖ ਆ ਬਸ ਉਸੇ ਤਰ੍ਹਾਂ ਦੀਆਂ ਉਡਾਣਾਂ ਨੇ। ਕੈਪਟਨ ਅਮਰਿੰਦਰ ਸਿੰਘ ਉਹੀ ਇਨਸਾਨ ਹੈ ਜਿਹਨੇ ਇਹ ਗੱਲ ਪਰਸੋਂ ਕਹੀ ਕਿ ਸਿੱਧੂ ਜੂੜਾ ਅੱਤ ਦਾ ਅਨੁਸ਼ਾਸਨਹੀਣ ਆ, ਅਸੀਂ ਇਹਨੂੰ ਪਾਰਟੀ 'ਚ ਨਹੀਂ ਲੈ ਸਕਦੇ, ਇਹ ਤੇ ਸਿਆਪੇ ਪਾਏਗਾ ਸਾਡੇ ਲਈ। ਇਸ ਤੋਂ ਪਹਿਲਾਂ ਨੇ ਕਿਹਾ ਕਿ ਸਿੱਧੂ ਤੇ ਤਾਂ 2 ਫੇਮਾ ਕੇਸ ਚੱਲਦੇ ਆ, ਹਾਲਾਂਕਿ ਇਹਦੇ ਮੁੰਡੇ ਦੇ ਵੀ ਚੱਲਦੇ ਆ 2, ਪਰ ਇਹ ਕਹਿੰਦਾ ਜੀ ਸਿੱਧੂ ਦੇ 2 ਕੇਸ ਚੱਲਦੇ ਆ, ਉਹਨੂੰ ਉਹ ਤੇ ਮੇਰਾ ਬਦਨਾਮੀ ਦਾ ਘਰ ਆ, ਹਰੇਕ ਮੱਸਿਆ ਉਹਦੀ ਬਦਨਾਮੀ ਹੁੰਦੀ, ਉਹਨੂੰ ਅਸੀਂ ਕਿਵੇਂ ਲੈ ਸਕਦੇ ਹਾਂ। ਤੇ ਉਸ ਤੋਂ ਪਹਿਲਾਂ ਨੇ ਕਿਹਾ ਸੀਗਾ ਕਿ ਕੈਪਟਨ ਅਮਰਿੰਦਰ ਸਿੰਘ ਨਵਜੋਤ ਸਿੱਧੂ ਦਾ ਸਵਾਗਤ ਕਰਦਾ, ਉਹਦਾ ਪਿਛੋਕੜ ਕਾਂਗਰਸੀ ਉਹ ਆ ਜਾਵੇ। ਵਿੱਚੋਂ ਫੇਰ ਬੂਹੇ ਬੰਦ ਕਰ ਲਏ। ਹੁਣ ਇਹ ਅੱਜ ਫੇਰ ਆਖਣ ਡਿਆ ਕਿ ਦੇਖੋ ਬਾਦਲ ਨੂੰ ਹਰਾਉਣ ਲਈ ਕੋਈ ਵੀ ਆਵੇ ਮੈਂ ਉਹਦਾ ਸਵਾਗਤ ਕਰਦਾ, ਪ੍ਰਗਟ ਆਵੇ, ਸਿੱਧੂ ਆਵੇ, ਬੈਂਸ ਭਰਾ ਆਉਣ, ਮੈਂ ਖੁੱਲੇ ਦਿਲ ਨਾਲ ਸਵਾਗਤ ਕਰਦਾ। ਸੋ ਉਧਰ ਬੈਂਸ ਭਰਾਵਾਂ ਨੇ ਵੀ ਇਸ਼ਾਰਾ ਕੀਤਾ। ਉਹ ਕਹਿੰਦੇ ਆ ਜੀ ਕਿ ਸ਼ਰਤਾਂ ਤੇ ਟਰਮਸ ਐਂਡ ਕੰਡੀਸ਼ਨਸ ਤਾਂ ਸਾਡੀਆਂ ਹੋਣਗੀਆਂ ਪਰ ਸਾਡੀਆਂ ਨਹੀਂ, ਉਹ ਪੰਜਾਬ ਦੇ ਲੋਕਾਂ ਦੀਆਂ। ਤੇ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀ ਇਹਨਾਂ ਦੀ ਗੱਲਬਾਤ ਆ ਉਹ ਗੱਲਬਾਤ ਤੇ ਅੰਦਰ ਖਾਤੇ ਚੱਲਦੀ ਪਈ ਹੈ। ਗੱਲਬਾਤ ਇੱਥੇ ਅੜੀ ਹੈ ਕਿ ਉਹ ਇਹ ਗੱਲ ਚਾਹੁੰਦੇ ਆ ਕਿ ਅਸੀਂ ਆਪਣੀ ਅਡਰੀ ਹੋਂਦ ਰੱਖ ਕੇ ਕਾਂਗਰਸ ਦੇ ਨਾਲ ਅਲਾਇੰਸ ਦੇ ਵਜੋਂ ਜਾਈਏ। ਤੇ ਇਹ ਕਹਿੰਦੇ ਕਿ ਨਹੀਂ ਤੁਸੀਂ ਮਰਜ ਹੋ ਜਾਓ, ਕਿਉਂਕਿ ਕੈਪਟਨ ਅਮਰਿੰਦਰ ਸਿੰਘ, ਜਿਵੇਂ ਮੈਂ ਕੱਲ ਵੀ ਕਿਹਾ ਸੀ, ਕੈਪਟਨ ਅਮਰਿੰਦਰ ਸਿੰਘ ਸਿੱਧੂ ਦੀਆਂ ਆਦਤਾਂ ਤੋਂ ਚੰਗੀ ਤਰ੍ਹਾਂ ਵਾਕਫ ਆ ਕਿ ਕੱਲ ਨੂੰ ਜੇ 5-7 ਸੀਟਾਂ ਲੈ ਗਏ ਅਸੀਂ ਜਿੱਤ ਗਏ, ਜਿਵੇਂ ਓਪੀਨੀਅਨ ਪੋਲ ਆਇਆ, ਜੇ ਇਸ ਸੂਰਤ ਹਾਲ ਦੇ ਵਿੱਚ ਇਹ ਜਿੱਤਦੇ ਆ 2-4 ਸੀਟਾਂ ਇਹਨਾਂ ਕੋਲ ਹੁੰਦੀਆਂ ਸਿੱਧੂ ਹੋਰਾਂ ਦੇ ਕੋਲ, ਤੇ ਫਿਰ ਸਿੱਧੂ ਬਹੁਤ ਚੜ੍ਹੋ ਖਤੀਆਂ ਕਰੇਗਾ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ। ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਹੈ ਆਪਣੇ ਪਾਲੇ ਤੋਂ ਡਰਦਾ। ਪਰ ਦੂਜੇ ਪਾਸੇ ਅੰਦਰੂਨੀ ਖਬਰਾਂ ਇਹ ਆ ਕਿ ਜਿਹੜਾ PK ਆ ਪ੍ਰਸ਼ਾਂਤ ਕਿਸ਼ੋਰ ਤੇ ਰਾਹੁਲ ਗਾਂਧੀ, ਉਹ ਮੁਲਾਕਾਤ ਵੀ ਕਰ ਚੁੱਕੇ ਸਿੱਧੂ ਦੇ ਨਾਲ। ਸਾਰਾ ਕੁਛ ਹੈ ਜਿਹੜਾ ਫਿੱਟ-ਫੱਟ ਹੋ ਚੁੱਕਾ ਹੈ। ਹੁਣ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਅੜੀ ਸੀ, ਪਰ ਕੈਪਟਨ ਅਮਰਿੰਦਰ ਸਿੰਘ ਤੇ ਦਬਾਅ ਪੈ ਰਿਹਾ। ਕੈਪਟਨ ਅਮਰਿੰਦਰ ਸਿੰਘ ਮੰਨਦਾ ਨਹੀਂ ਸੀ, ਪਰ ਹੁਣ ਜਿਹੜਾ ਕਹਿੰਦਾ ਕਿ ਕਦੇ ਭੁੱਲ ਜਾਣ ਰਾਹ, ਉਹਨਾਂ ਦੇ ਪੈਰਾਂ ਨੂੰ ਰੱਖਦੇ ਆ ਬੂਹਾ ਖੋਲ ਕੇ, ਇਹ ਇਸ ਕਰਕੇ ਆ ਕਿਉਂਕਿ ਉੱਤੋਂ ਦਬਾਅ ਪੈ ਰਿਹਾ ਕਿ ਸਿੱਧੂ ਨੂੰ ਲਿਆ ਜਾਵੇ। ਸਿੱਧੂ ਨੇ ਜਾ ਕੇ ਉੱਤੇ ਹੀ ਆਪਣਾ ਸਾਰਾ ਕੁਝ ਫਿੱਟ-ਫੱਟ ਕੀਤਾ। ਉਹਨੇ ਆਪਣੀ ਜਗਾੜਬੰਦੀ ਹੈ ਉਹ ਹਾਈ ਕਮਾਂਡ ਦੇ ਨਾਲ ਹੀ ਸਾਰੀ ਫਿੱਟ ਕੀਤੀ ਹੈ। ਇਸ ਕਰਕੇ ਹੁਣ ਥੋੜੇ ਜਿਹੇ ਸੁਰ ਵੀ ਬਦਲ ਗਏ ਆ ਤੇ ਆਉਣ ਵਾਲੇ ਦਿਨਾਂ ਤੱਕ
ਆਉਣ ਵਾਲੇ ਕੁਝ ਦਿਨਾਂ ਤੱਕ ਇਹ ਹੋ ਸਕਦਾ ਕਿ ਸਮੀਕਰਨ ਵੀ ਬਦਲ ਜਾਣ, ਪਰ ਕੈਪਟਨ ਅਮਰਿੰਦਰ ਸਿੰਘ ਨੇ ਵਿਖਾ ਦਿੱਤਾ ਹੈ ਕਿ ਜਿੰਨਾ ਮਰਜ਼ੀ ਅੜਬ ਹੋਵੇ ਬੰਦਾ, ਜਿੰਨਾ ਮਰਜ਼ੀ ਸਟੈਂਡ ਵਾਲਾ ਹੋਵੇ ਬੰਦਾ, ਇਹ ਸਿਆਸਤ ਹੈ ਜਿਹੜੀ ਉਹ ਸਾਰੇ ਸਟੈਂਡ ਆ ਉਹਨਾਂ ਨੂੰ ਲਚਕੀਲੇ ਬਣਾ ਦਿੰਦੀ ਹੈ। ਸਾਰੇ ਉਹਦੇ ਜਿਹੜੇ ਅਣਖੀ ਬੋਲ ਹੁੰਦੇ ਆ ਸਾਰਿਆਂ 'ਚ ਲਚਕੀਲਤਾ ਲਿਆ ਦਿੰਦੀ ਹੈ ਕਿਤੇ ਨਾ ਕਿਤੇ। ਜੀ ਤੇ ਅਗਲੀ ਆਪਾਂ ਗੱਲ ਕਰਦੇ ਹਾਂ ਜਿਹੜੇ ਆਪ ਦੇ 21 ਵਿਧਾਇਕ ਆ ਉਹਨਾਂ ਨੂੰ ਆਖਰੀ ਮੌਕਾ ਮਿਲਿਆ। ਆਮ ਆਦਮੀ ਪਾਰਟੀ ਦੇ ਜਿਹੜੇ 21 ਵਿਧਾਇਕ ਆ ਇਹ ਉਹ ਵਿਧਾਇਕ ਆ ਜਿਨ੍ਹਾਂ ਨੂੰ ਇਹਨਾਂ ਨੇ ਬਣਾਇਆ ਸੀਗਾ ਸੰਸਦੀ ਸਕੱਤਰ। ਇਹਨਾਂ ਨੂੰ ਨੋਟਿਸ ਜਾਰੀ ਹੋਇਆ ਸੀ ਚੋਣ ਕਮਿਸ਼ਨ ਵੱਲੋਂ ਕਿ ਤੁਸੀਂ ਦੱਸੋ ਕਿ ਤੁਸੀਂ ਜਿਹੜਾ ਇਹ ਲਾਭ ਵਾਲਾ ਅਹੁਦਾ ਲਿਆ ਇਹਦਾ ਕੀ ਵਜ੍ਹਾ ਸੀਗੀ। ਇਹਨਾਂ ਨੂੰ ਨੋਟਿਸ ਜਾਰੀ ਹੋਇਆ ਸੀ, ਇਹਨਾਂ ਨੇ ਜਵਾਬ ਨਹੀਂ ਦਿੱਤਾ ਤੇ ਹੁਣ ਇਹਨਾਂ ਨੂੰ ਆਖਰੀ ਮੌਕਾ, ਇੱਕ ਮੌਕਾ ਜਿਹੜਾ ਜਿਹਨੂੰ ਕਹਿ ਦਿੰਦੇ ਆ ਕਿ ਆਖਰੀ ਮੌਕਾ, ਗੋਲਡਨ ਓਪਰਚੁਨਿਟੀ ਹੈ ਜਿਹੜੀ ਉਹ ਦਿੱਤੀ ਗਈ ਹੈ ਕਿ ਤੁਸੀਂ ਦੱਸੋ ਇਹ ਲਾਭ ਵਾਲਾ ਅਹੁਦਾ ਤੁਸੀਂ ਲਿਆ ਕਿ ਨਹੀਂ ਲਿਆ, ਜੇ ਲਿਆ ਤੇ ਕਦੇ ਲਈ ਲਿਆ। ਹੁਣ ਇਹਨਾਂ ਨੇ ਦਾਖਲ ਜਵਾਬ ਕਰਨਾ 17 ਅਕਤੂਬਰ ਨੂੰ ਆਖਰੀ ਤਰੀਕ ਹੈ। ਜੇ ਨਹੀਂ ਦਾਖਲ ਕਰਦੇ ਤੇ ਫਿਰ ਉਹਨਾਂ ਨੇ ਸਾਫ਼ ਕਹਿ ਦਿੱਤਾ, ਪੰਜਾਬੀ 'ਚ ਜਿਵੇਂ ਕਹਿ ਦਿੰਦੇ ਕਿ ਪੰਜਾਬੀ 'ਚ ਕਹਿਣਾ, ਤਾਂ ਇਹਨਾਂ ਨੇ ਪੰਜਾਬੀ 'ਚ ਕਹਿਤਾ ਕਿ ਭਾਈ 17 ਅਕਤੂਬਰ ਤੱਕ ਆਪਦਾ ਜਵਾਬ ਦਾਖਲ ਕਰ ਦਿਓ, ਨਹੀਂ ਤੇ ਫਿਰ ਅਸੀਂ ਆਪਣੀ ਕਾਰਵਾਈ ਹੈ ਜਿਹੜੀ ਉਹ ਇੱਕ ਤਰਫੀ ਪਾ ਕੇ ਆਪਦਾ ਜਵਾਬ ਦਾਖਲ ਕਰ ਦਿਆਂਗੇ। ਪਰ ਕੁੱਲ ਮਿਲਾ ਕੇ ਜੇ ਵੇਖੀਏ ਤਾਂ ਲੱਗਦਾ ਕਿ ਕਸੂਤੇ ਫਸ ਗਏ ਆ। ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚੋਂ ਫੈਸਲਾ ਆਇਆ, ਪੰਜਾਬ ਹਾਈ ਕੋਰਟ ਨੇ ਉਹ ਜਿਹੜੇ ਮੁੱਖ ਸੰਸਦੀ ਸਕੱਤਰ ਸੀਗੇ ਉਹ ਉਹਨਾਂ ਦੀਆਂ ਨਿਯੁਕਤੀਆਂ ਰੱਦ ਕੀਤੀਆਂ, ਫਿਰ ਇਹ ਸੁਪਰੀਮ ਕੋਰਟ 'ਚ ਭੱਜੇ ਬਾਦਲ ਸਾਹਿਬ ਕੇ। ਉੱਥੇ ਸੁਪਰੀਮ ਕੋਰਟ ਨੇ ਪਹਿਲੇ ਝਟਕੇ ਦੇ ਵਿੱਚ ਉਹ ਫਾਈਲ ਜਿਹੜੀ ਹੈ ਪਵਾ ਕੇ ਮਾਰੀ ਕਿ ਨਹੀਂ, ਜਿਹੜਾ ਕੁਛ ਹਾਈ ਕੋਰਟ ਨੇ ਕਰਤਾ ਉਹ ਸਹੀ ਕਰਤਾ। ਦੂਜੇ ਪਾਸੇ ਇਹੋ ਜਿਹਾ ਫੈਸਲਾ ਬੰਗਾਲ 'ਚੋਂ ਵੀ ਆ ਚੁੱਕਾ, ਤੇਲੰਗਾਨਾ 'ਚੋਂ ਵੀ ਆ ਚੁੱਕਾ, ਹਿਮਾਚਲ 'ਚੋਂ ਵੀ ਆ ਚੁੱਕਾ, ਫਿਰ ਵੀ ਆ ਚੁੱਕਾ। ਇਸ ਕਰਕੇ ਦਿੱਲੀ ਸਰਕਾਰ ਨੂੰ ਬਹੁਤੀ ਉਮੀਦ ਨਹੀਂ ਹੈ, ਖਾਸ ਤੌਰ ਤੇ ਕੇਜਰੀਵਾਲ ਨੂੰ, ਕਿਉਂਕਿ ਉਹ ਬਹੁਤ ਸਮਝਦਾਰ ਨੇ, ਬਹੁਤ ਦੂਰਅੰਦੇਸ਼ੀ ਨੇ, ਉਹਨਾਂ ਨੂੰ ਪਤਾ। ਇਸ ਕਰਕੇ ਉਹਨਾਂ ਨੂੰ ਬਹੁਤੀ ਉਮੀਦ ਨਹੀਂ ਕਿ ਸਾਨੂੰ ਇਸ ਮਾਮਲੇ 'ਚ ਰਾਹਤ ਮਿਲੇਗੀ। ਉਹ ਨੋਟਿਸ ਦਾ ਜਵਾਬ ਦੇਣ ਜਾਂ ਨਾ ਦੇਣ, ਉਹਨਾਂ ਨੂੰ ਪਤਾ ਕਿ ਇੱਕ ਬਰੋਬਰ ਹੀ ਹੈ। ਨੋਟਿਸ ਦਾ ਜਵਾਬ ਸ਼ਾਇਦ ਹੁਣ ਦੇ ਦੇਣਗੇ, ਪਰ ਜੋ ਕਾਰਵਾਈ ਹੈ ਉਹ ਮੇਰੇ ਖਿਆਲ ਦੇ ਨਾਲ ਅਟੱਲ ਆ, ਕਿਉਂਕਿ ਜਿਸ ਤਰ੍ਹਾਂ ਦੀਆਂ ਅਦਾਲਤਾਂ ਨੇ ਪਿਰਤਾਂ ਪਾਈਆਂ ਨੇ ਇਸ ਮਸਲੇ ਤੇ, ਲੱਗਦਾ ਨਹੀਂ ਕਿ ਇਹਨਾਂ ਨੇ, ਕਿਉਂਕਿ ਇਹ ਤੇ ਸਿੱਧ ਹੋ ਹੀ ਗਿਆ ਕਿ ਲਾਭ ਵਾਲਾ ਅਹੁਦਾ ਕਿਤੇ ਨਾ ਕਿਤੇ ਲਿਆ। ਇਹਨਾਂ ਨੇ ਬੇਸ਼ੱਕ ਹੋਰ ਸਹੂਲਤਾਂ ਨਾ ਲਈਆਂ ਹੋਣ, ਉਹ ਜਿਹੜੇ ਦਫ਼ਤਰ ਸੀ ਉਹ ਇਹਨਾਂ ਨੂੰ ਫਸਾ ਗਏ, ਤਾਂ ਉਹਦੇ ਆਧਾਰ ਤੇ ਕਿਤੇ ਨਾ ਕਿਤੇ ਇਹ ਹੁਣ ਕਸੂਤੇ ਆ ਜਿਹੜੇ ਫਸ ਚੁੱਕੇ ਆ। ਹੁਣ ਦੇਖਣਾ ਹੋਏਗਾ ਕਿ 17 ਅਕਤੂਬਰ ਨੂੰ ਇਹ ਨੋਟਿਸ ਦਾ ਜਵਾਬ ਦਿੰਦੇ ਆ ਜਾਂ ਨਹੀਂ ਦਿੰਦੇ। ਜੇ ਨਹੀਂ ਦਿੰਦੇ ਤਾਂ ਕਾਰਵਾਈ ਫਿਰ ਤੇ ਹੋਣੀ ਆ, ਜੇ ਦਿੰਦੇ ਆ ਦੈਨ ਕੀ ਕਾਰਵਾਈ ਹੋਏਗੀ ਇਹ ਵੇਖਣਾ ਦਿਲਚਸਪ ਹੋਏਗਾ। ਪਰ ਇਸ ਮਸਲੇ ਤੇ ਆਮ ਆਦਮੀ ਪਾਰਟੀ ਤੇ ਸੰਕਟ ਆਉਣਾ ਤਕਰੀਬਨ ਹੈ ਜਿਹੜਾ ਉਹ ਤੈਅ ਆ ਜੀ। ਤੇ ਕਿਉਂਕਿ ਇਹਨਾਂ ਤੇ ਹੀ ਸੰਕਟ ਜ਼ਿਆਦਾ ਆ ਰਿਹਾ ਜੀ। ਤੇ ਅੱਗੇ ਆਪਾਂ ਕਾਂਗਰਸ ਦੀ ਗੱਲ ਕਰੀਏ, ਉਹਨਾਂ ਨੇ ਮੁੱਖ ਮੰਤਰੀ ਦੇ ਦਰਾਂ 'ਚ ਲਾਇਆ ਧਰਨਾ। ਇਹ ਕਮਾਲ ਦੀ ਗੱਲ ਹੈ ਕਿ ਜਦੋਂ ਕਾਂਗਰਸੀ ਜਾਂਦੇ ਆ ਤੇ ਉਹ ਬਾਦਲ ਸਾਹਿਬ ਬਿਸਕੁਟ ਵੀ ਲੈ ਕੇ ਬਹਿ ਜਾਂਦੇ, ਚਾਹ ਵੀ ਲੈ ਕੇ ਬਹਿ ਜਾਂਦੇ ਕਿ ਮੈਂ ਤੁਹਾਨੂੰ ਸਵੇਰ ਤੋਂ ਡਿੱਕਣ ਡਿਆ, ਆ ਜਾਓ ਚਾਹ ਪੀਏ, ਬਿਸਕੁਟ ਖਾਈਏ, ਜੋ ਮੁੜ ਕੇ ਤੁਸੀਂ ਨਾਰੇ ਨੂਰੇ ਲਾਉਣੇ ਆ ਮੈਂ ਤਿਆਰ ਹਾਂ। ਜੇ ਆਮ ਆਦਮੀ ਪਾਰਟੀ ਵਾਲੇ ਜਾਂਦੇ ਆ ਤੇ ਉਹਨਾਂ ਨੂੰ ਵੀ ਕਹਿ ਦਿੰਦੇ ਆ ਕਿ ਮੈਂ ਬੱਸ ਘੱਲ ਦੇਣਾ, ਜੀ ਬਾਹਲੀ ਗੱਲ ਹੈ, ਤੁਸੀਂ ਆ ਜਾਓ ਇੱਥੇ ਮੇਰੇ ਨਾਲ ਗੱਲਬਾਤ ਕਰੋ। ਸੋ ਬੜੇ ਪਿਆਰ ਨਾਲ ਮਿਲਦੇ ਆ ਲੋਕਾਂ ਨੂੰ, ਬਹੁਤ ਸਤਿਕਾਰ ਨਾਲ ਮਿਲਦੇ ਆ ਇਹਨਾਂ ਸਿਆਸੀ ਲੋਕਾਂ ਨੂੰ। ਪਰ ਜਿਹੜਾ ਕੋਈ ਆਮ ਬੰਦਾ ਜਾਵੇ ਉਹਦੇ ਲਈ ਬੂਹੇ ਢੋ ਦਿੰਦੇ ਆ। ਤੁਹਾਨੂੰ ਯਾਦ ਹੋਣਾ ਇੱਕ ਕੁੜੀ ਸੀਗੀ, ਲਾਵਾਰਸ ਕੁੜੀ ਸੀਗੀ, ਨਾ ਉਹਦਾ ਮਾਂ ਸੀ ਨਾ ਪੇ ਸੀ। ਉਹਨੇ ਇੱਕ ਅੱਧੀ ਵਾਰ ਮੁੱਖ ਮੰਤਰੀ ਸਾਹਿਬ ਦੇ ਨਾਲ ਮੁਲਾਕਾਤ ਕੀਤੀ, ਨੌਕਰੀ ਲਈ ਦਰਖਾਸਤ ਕੀਤੀ, ਗੁਰਦੁਆਰੇ 'ਚ ਹੀ ਪਲੀ ਸੀਗੀ। ਇਹਨਾਂ ਨੇ ਕਿਹਾ ਫਲਾਣਾ ਕੋਰਸ ਕਰ ਲਾ ਬੀਬਾ ਤੈਨੂੰ ਨੌਕਰੀ ਦੇ ਦਿਆਂਗੇ। ਉਹਨੇ ਕੁੜੀ ਨੇ ਵਿਚਾਰੀ ਨੇ ਔਖਿਆਂ ਸੌਖਿਆਂ ਉਹ ਵੀ ਕੋਰਸ ਕਰ ਲਿਆ। ਉਸ ਤੋਂ ਬਾਅਦ ਬਾਦਲ ਸਾਹਿਬ ਕਹਿੰਦੇ ਜੀ ਬੀਬਾ ਨੌਕਰੀ ਕਿੱਥੇ ਮਿਲਦੀ ਹੈ, ਤੇ ਹਾਰ ਕੇ ਉਹਨੇ ਇਹਦੀ ਰਿਹਾਇਸ਼ ਦੇ ਅੱਗੇ, ਮੁੱਖ ਮੰਤਰੀ ਦੀ ਰਿਹਾਇਸ਼ ਦੇ ਅੱਗੇ ਆਤਮਦਾਹ ਕਰ ਲਿਆ ਸੀ। 16 ਸੈਕਟਰ ਦੇ ਹਸਪਤਾਲ ਦੇ ਵਿੱਚ ਕੁੜੀ 1.5 ਮਹੀਨਾ ਪਈ ਰਹੀ ਸੀਗੀ, ਕੋਈ ਉਹਦੀ ਸੁਧ ਲੈਣ ਨਹੀਂ ਸੀ ਗਿਆ। ਬਾਅਦ ਦੇ ਵਿੱਚ ਬਥੇਰੇ ਭੋਗ ਵੀ ਪਾਈ ਗਏ ਤੇ ਸ਼ਰਧਾਂਜਲੀਆਂ ਵੀ ਦੇ ਕੇ ਉਹ 1.5 ਮਹੀਨਾ ਤੜਫਦੀ ਰਹੀ, ਕੋਈ ਉੱਥੇ ਨਹੀਂ ਗਿਆ। ਸੋ ਉਹਨਾਂ ਨੂੰ ਨਹੀਂ ਮਿਲਦੇ, ਦੁਖਿਆਰਿਆਂ ਨੂੰ, ਦੀਨ ਦੁਖਿਆਰੇ ਜਿਹੜੇ ਹੁੰਦੇ ਆ ਉਹਨਾਂ ਨੂੰ ਨਹੀਂ, ਪਰ ਸਿਆਸਤਦਾਨਾਂ ਨੂੰ ਬਾਹਰ ਆ ਕੇ ਮਿਲਦੇ। ਅੱਜ ਵੀ ਮਿਲੇ। ਇਹ ਕਾਂਗਰਸੀ ਇਹ ਗਏ ਸਨ ਕਿਉਂਕਿ ਇਹਨਾਂ ਨੇ ਕੁੱਟ ਖਾਧੀ ਹੈ। ਦੁਸਹਿਰੇ ਤੋਂ ਇੱਕ ਰਾਤ ਪਹਿਲਾਂ ਚਿੱਟੇ ਦਾ ਪੁਤਲਾ ਬਣਾ ਕੇ ਫੂਕਣਾ ਚਾਹੁੰਦੇ ਸਨ। ਉੱਥੇ ਅਕਾਲੀਆਂ ਦੀ ਅਣਖ ਜਾਗ ਪਈ, ਉਹਨਾਂ ਨੇ ਆਖਿਆ ਕਿ ਨਹੀਂ ਅਸੀਂ ਫੂਕਣ ਦੇਣਾ। ਉਹਨਾਂ ਨੇ ਫਿਰ 150-200 ਬੰਦੇ ਨੇ ਚੜ੍ਹਾਈ ਕੀਤੀ ਇਹਨਾਂ ਤੇ, ਵਿੱਚੇ ਰਵਨੀਤ ਬਿੱਟੂ, ਵਿੱਚੇ ਜਿਹੜਾ MLA ਆਸ਼ੂ, ਇਹਨਾਂ ਸਾਰਿਆਂ ਨੂੰ ਉਹਨਾਂ ਨੇ ਕੁੱਟਿਆ। 4-5 ਜਣਿਆਂ ਦੇ ਇਹਨਾਂ ਦੇ ਸਿਰ ਵੀ ਪੱਟੇ। ਹੋਈ ਇਹਨਾਂ ਦੇ ਨਾਲ ਮਾੜੀ, ਬਹੁਤ ਮਾੜੀ ਹੋਈ ਇਹਨਾਂ ਨਾਲ। ਇਹਨਾਂ ਨੂੰ ਕੁੱਟਿਆ ਵੀ,
ਬਾਅਦ ਦੇ ਵਿੱਚ ਕੁੱਟ ਕੇ ਇਹਨਾਂ ਤੇ 307 ਦਾ ਪਰਚਾ ਦਰਜ ਕਰਾਤਾ, ਇਰਾਦਾ ਕਤਲ ਦਾ। ਜਿਹੜੀਆਂ ਉਹਨਾਂ ਤੇ ਧਾਰਾ ਲਾਈਆਂ ਨੇ ਉਹ ਧਾਰਾ ਇਹੋ ਜਿਹੀਆਂ ਨੇ ਕਿ ਉਹ ਥਾਣੇ ਦੇ ਬੂਹੇ ਦੇ ਵਿੱਚ ਖੜ ਕੇ ਵੀ ਭੇਜਣ ਅਰਜ਼ੀ ਤੇ ਅੰਦਰੋਂ ਜ਼ਮਾਨਤ ਆ ਸਕਦੀ, ਇਹੋ ਜਿਹੀਆਂ ਧਾਰਾ ਨੇ। ਸੋ ਇਹਨਾਂ ਤੇ ਹੋਈ ਬੁਰੀ, ਫਿਰ ਹਾਰ ਕੇ ਇਹਨਾਂ ਨੂੰ ਹੁਣ ਮੁੱਖ ਮੰਤਰੀ ਦਾ ਦਰ ਮੱਲਣਾ ਪਿਆ। ਮੁੱਖ ਮੰਤਰੀ ਦੇ ਦਰ 'ਚ ਅਜੇ ਸਾਰੇ ਹੀ ਗਏ ਆ, ਸੁਨੀਲ ਜਾਖੜ ਵੀ ਸੀਗਾ, ਇਹ ਰਵਨੀਤ ਬਿੱਟੂ ਆਪ ਵੀ ਸੀਗਾ, ਹੋਰ ਵੀ ਚੋਟੀ ਦੇ ਲੀਡਰ ਸੀ, ਚਰਨਜੀਤ ਸਿੰਘ ਚੰਨੀ ਸੀਗਾ। ਇਹਨਾਂ ਨੇ ਜਾ ਕੇ ਕਾਫੀ ਬਹਿਸ ਬਸਈਆ ਕੀਤਾ, ਪਰ ਬਹਿਸ ਬਸਈਆ ਕਾਹਦਾ ਜੀ, ਉਹ ਗੱਲ ਕਰਦੇ ਆ ਜਿਵੇਂ ਇਹਨਾਂ ਨੇ ਆਖਿਆ ਜੀ ਬਾਦਲ ਸਾਹਿਬ ਕਿ ਤੁਸੀਂ CM ਹੋ, ਜੇ ਤੁਹਾਡੇ ਸੁਖਬੀਰ ਨਾਲ ਇਸ ਤਰ੍ਹਾਂ ਹੋਇਆ ਹੁੰਦਾ ਤੇ ਕਹਿੰਦਾ ਤੁਸੀਂ ਕਿਹੜਾ ਸੁਖਬੀਰ ਨਾਲ ਘੱਟ ਕੇ, ਤੁਸੀਂ ਵੀ ਤੇ ਸੁਖਬੀਰ ਹੀ ਜੇ ਮੇਰੇ। ਸੋ ਬੋਲਣ ਨਹੀਂ ਦਿੰਦਾ ਉਹ ਕਿਸੇ ਵੀ ਪਾਸੇ ਇਹਨਾਂ ਨੂੰ। ਇਹਨਾਂ ਨੇ ਕਿਹਾ ਜੀ ਜੇ ਕੱਲ ਨੂੰ ਸਾਡੇ ਘਰ ਆ ਕੇ ਪੈ ਜਾਣ ਗੁੰਡੇ, ਸਾਡੇ ਪਰਿਵਾਰਾਂ ਨੂੰ ਮਾਰ ਜਾਣ, ਅਸੀਂ ਕੀ ਕਰਾਂਗੇ, ਅਸੀਂ ਕਿਹਦੇ ਤੇ ਪਰਚਾ ਕਰਾਈਏ। ਉਹ ਕਹਿੰਦਾ ਜੀ ਮੇਰੇ ਤੇ ਕਰਾ ਦਿਓ ਪਰਚਾ, ਕੋਈ ਗੱਲ ਨਹੀਂ, ਮੈਂ ਹੈਗਾ, ਤੁਸੀਂ ਮੇਰੇ ਤੇ ਕਰਾ ਦਿਓ ਪਰਚਾ। ਸੋ ਗੱਲਾਂ 'ਚ ਬਾਦਲ ਸਾਹਿਬ ਵਾਰੇ ਨਹੀਂ ਆਉਣ ਦਿੰਦੇ, ਪਰ ਉਹਨਾਂ ਨੇ ਫਿਰ ਇੱਕ ਇਹਨਾਂ ਦੀ ਮੰਗ ਜ਼ਰੂਰ ਮੰਨੀ ਹੈ। ਇਹ ਕਹਿੰਦੇ ਸੀ ਕਿ SP ਨੂੰ ਸਸਪੈਂਡ ਕਰੋ ਹੁਣੇ, ਐਟ ਦਾ ਟਾਈਮ, ਹੁਣੇ ਉਹਨੂੰ ਐਟ ਦਾ ਸਪੋਰਟ ਉਹਨੂੰ ਇਹ ਘਰ ਉੱਥੋਂ ਤੋਰੋ ਆਪਣੀ ਉਸ ਸੀਟ ਤੋਂ। ਤਾਂ ਉਹਨਾਂ ਨੇ ਇਹ ਚੀਜ਼ ਤੇ ਨਹੀਂ ਮੰਨੀ, ਪਰ DGP ਸੁਰੇਸ਼ ਅਰੋੜਾ ਦੀ ਡਿਊਟੀ ਲਾ ਦਿੱਤੀ ਕਿ ਭਾਈ ਤੂੰ ਇਸ ਮਾਮਲੇ ਨੂੰ ਇਨਵੈਸਟੀਗੇਟ ਕਰ। ਸੁਰੇਸ਼ ਅਰੋੜਾ ਜਿਹੜਾ ਉਹ ਸ਼ਾਮ ਢਲਣ ਤੋਂ ਪਹਿਲਾਂ, ਤਰਕਾਲਾਂ ਪੈਣ ਤੋਂ ਪਹਿਲਾਂ ਹੀ ਲੁਧਿਆਣੇ ਆ ਵੱਜਿਆ ਤੇ ਉਹਨੇ ਇਨਵੈਸਟੀਗੇਸ਼ਨ ਸ਼ੁਰੂ ਵੀ ਕਰ ਦਿੱਤੀ ਹੈ। ਯਾਨੀ ਇਹਨਾਂ ਦੀ ਥੋੜ੍ਹੀ ਜਿਹੀ ਮਿਹਨਤ ਜਿਹੜੀ ਕੀਤੀ ਉਹ ਰੰਗ ਲੈ ਆਈ ਹੈ। ਪਰ ਜਿਸ ਬੂਹੇ ਦੇ ਵਿੱਚ ਖੜ ਕੇ ਇਹਨਾਂ ਨੇ ਥੋੜ੍ਹੀ ਜਿਹੀ ਮਿਹਨਤ ਕੀਤੀ ਤੇ DGP ਦੀ ਇਨਕੁਆਇਰੀ ਹੈ ਜਿਹੜੀ ਉਹ ਲੱਗ ਗਈ, ਉਸੇ ਬੂਹੇ ਤੇ ਅੱਜ ਤੋਂ ਮੇਰੇ ਖਿਆਲ ਦੇ ਨਾਲ 14-15 ਦਿਨ ਤੋਂ ਇੱਕ ਲਗਾਤਾਰ ਧਰਨਾ ਜਾਰੀ ਹੈ, ਲਗਾਤਾਰ ਉੱਥੇ ਕਹਿ ਲਈਏ ਰੋਸ ਪ੍ਰਦਰਸ਼ਨ ਜਾਰੀ ਹੈ। ਉਹ ਰੋਸ ਪ੍ਰਦਰਸ਼ਨ ਕਰਨ ਵਾਲੀਆਂ ਨੇ ਉਹ ਜੰਗੀ ਬੀਬੀਆਂ ਜਿਨ੍ਹਾਂ ਦੇ ਪਤੀ ਜਾਂ ਜਿਨ੍ਹਾਂ ਦੇ ਹੋਰ ਰਿਸ਼ਤੇਦਾਰ ਹੈ ਜਿਹੜੇ ਉਹ ਜੰਗ ਦੇ ਵਿੱਚ ਸ਼ਹੀਦ ਹੋ ਗਏ। ਬਾਅਦ ਦੇ ਵਿੱਚ ਜੋ ਐਲਾਨੀਆਂ ਸੀ ਸਹੂਲਤਾਂ 1971 ਵੇਲੇ, ਉਹ ਉਹਨਾਂ ਨੂੰ ਦਿੱਤੀਆਂ ਨਹੀਂ ਗਈਆਂ। ਉਹ ਦੁਖਿਆਰੀਆਂ ਉੱਥੇ ਬੈਠੀਆਂ, ਉਹ ਪਿਛਲੇ 14-15 ਦਿਨਾਂ ਤੋਂ ਉਹਨਾਂ ਦੀ ਕਿਸੇ ਸੁੱਧ ਨਹੀਂ ਲਈ, ਪਰ ਇਹ ਗਏ ਤੇ ਆਪਣਾ ਕੰਮ ਕੱਢ ਕੇ ਵਾਪਸ ਪਰਤੇ, ਕਿਉਂਕਿ ਇਹ ਸਿਆਸਤਦਾਨ ਸਨ, ਇਹ ਨੁਮਾਇੰਦੇ ਸਨ। ਤੇ ਬਾਦਲ ਸਾਹਿਬ ਨੇ ਜਿਵੇਂ ਕਿਹਾ ਸੀ ਕਿ ਤੁਸੀਂ ਵੀ ਮੇਰੇ ਸੁਖਬੀਰ ਵਰਗੇ ਹੋ। ਜੀ ਬਿਲਕੁਲ, ਬੇਸ਼ੱਕ ਕੁੜੀਆਂ ਜਾਣ, ਕਿਸਾਨ ਜਾਣ ਜਾਂ ਟੀਚਰ ਜਾਣ, ਉਹਨਾਂ ਦੀਆਂ ਪੱਗਾਂ ਲਾਈਆਂ ਜਾਂਦੀਆਂ, ਚੁੰਨੀਆਂ ਲਾਈਆਂ ਜਾਂਦੀਆਂ, ਇਹ ਇੱਕ ਸਿਆਸਤ ਹੈ ਜੀ। ਤੇ ਅੱਗੇ ਆਪਾਂ ਘਰਾਂਗਣਾ ਕਾਂਡ ਦੀ ਗੱਲ ਕਰੀਏ, 3 ਦੋਸ਼ੀ ਗ੍ਰਿਫਤਾਰ, ਆਪਣਾ ਉਹਨਾਂ ਨੇ ਗੁਨਾਹ ਕਬੂਲਿਆ। ਬਹੁਤ ਵਹਿਸ਼ੀ ਕਾਂਡ ਸੀਗਾ ਜਿਹੜਾ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਪੂਰੇ ਮੁਲਕ ਦੇ ਵਿੱਚ। ਇਸ ਕਾਂਡ ਦੀ ਬਿਲਕੁਲ ਭੀਮ ਕਾਂਡ ਦੇ ਵਾਂਗੂ ਗੂੰਜ ਪਈ ਹੈ। ਦਬਾਅ ਬਣਿਆ ਪੁਲਿਸ ਤੇ ਜੀ, ਜੇ ਵੈਸੇ ਇੰਨਾ ਮੁੱਦਾ ਨਾ ਚੁੱਕਿਆ ਜਾਂਦਾ ਤੇ ਫਿਰ ਕਿਹਨੇ ਪੁੱਛਣਾ ਸੀ। ਜਿਹੜਾ ਉੱਥੋਂ ਦਾ ਸਰਪੰਚ ਸੀ ਜਿਹਦਾ ਖੁਦ ਇੱਕ ਰਿਸ਼ਤੇਦਾਰ ਸੀਗਾ ਵਿੱਚ ਇਸ ਮਰਡਰ ਦੇ ਵਿੱਚ ਇਨਵੋਲਵ, ਤਾਂ ਉਹ ਤੇ ਕਹਿੰਦਾ ਸੀਗਾ ਕਿ ਕੋਈ ਗੱਲ ਨਹੀਂ, ਤੁਸੀਂ ਸੰਸਕਾਰ ਕਰ ਦਿਓ ਤੇ ਜਿਹੜੇ ਉਹਦੇ ਅੰਗ ਰਹਿ ਗਏ ਆ ਉਹਦਾ ਸੰਸਕਾਰ ਬਾਅਦ ਚ ਕਰ ਦਿਆਂਗੇ, ਜਿਹੜੇ ਰਹਿ ਗਏ ਅੰਗ। ਦੇਖੋ, ਇੱਕ ਮਾਂ ਨੂੰ ਇਹ ਗੱਲ ਪਿੰਡ ਦਾ ਮੁਖੀ ਕਵੇ ਕਿ ਸੰਸਕਾਰ ਕਰਦੇ, ਜਿਹੋ ਜਿਹੀ ਅੱਧ ਪਚੱਤੀ ਲਾਸ਼ ਹੈਗੀ ਆ ਤੇ ਜਿਹੜੇ ਅੰਗ ਬਾਅਦ ਚ ਮਿਲੇ ਉਹਦਾ ਸੰਸਕਾਰ ਵੱਖਰਾ ਕਰਨੇ, ਇਸ ਤੋਂ ਵੱਡੀ ਹੋਣੀ ਤੇ ਇਸ ਤੋਂ ਵੱਡਾ ਜਬਰ ਜ਼ੁਲਮ ਹੈ ਜਿਹੜਾ ਕਿਤੇ ਹੋ ਸਕਦਾ। ਪਰ ਉਹ ਮਾਂ ਅੜੀ ਰਹੀ, ਉਹਨੇ ਆਖਿਆ ਪੁੱਤ ਤੇ ਗਵਾ ਲਿਆ, ਪਰ ਪੁੱਤ ਦੀ ਮਿੱਟੀ ਖਰਾਬ ਨਹੀਂ ਕਰਨੀ, ਮੈਂ ਸਬੂਤੀ ਲਾਸ਼ ਦਾ ਹੀ ਸੰਸਕਾਰ ਕਰਾਂਗੀ ਤੇ ਕਰਾਂਗੇ ਵੀ ਉਦੋਂ ਜਦੋਂ ਗ੍ਰਿਫਤਾਰੀ ਹੋਏਗੀ। ਫਿਰ ਪੁਲਿਸ ਨੇ ਬਹੁਤ ਜ਼ਿਆਦਾ ਪ੍ਰੈਸ਼ਰ ਕ੍ਰੀਏਟ ਕੀਤਾ ਤੇ ਦੱਸਦੇ ਕਿ 3 ਦੋਸ਼ੀ ਆ ਜਿਹੜੇ ਫੜ ਲਏ ਗਏ ਆ। 3 ਦੋਸ਼ੀਆਂ ਨੇ ਅੱਜ ਕੈਮਰੇ ਦੇ ਸਾਹਮਣੇ ਇਹ ਇਕਬਾਲ ਕੀਤਾ ਕਿ ਅਸੀਂ ਮਾਰਿਆ, ਕੋ ਕੇ ਮਾਰਿਆ, ਪਰ ਉਹਨਾਂ ਨੇ ਕਾਰਨ ਇੱਕ ਦੱਸਿਆ। ਉਹ ਕਹਿੰਦੇ ਕਿ ਇਹ ਵੀ ਸ਼ਰਾਬ ਦਾ ਧੰਦਾ ਕਰਦਾ ਸੀ, ਸ਼ਰਾਬ ਵੇਚਦਾ ਸੀ, ਅਸੀਂ ਵੀ ਵੇਚਦੇ ਸਾਂ, ਇਹ ਸਾਡੀ ਮੁਖਬਰੀ ਕਰਦਾ ਸੀ, ਅਸੀਂ ਇਹਨੂੰ ਰੋਕਦੇ ਸਾਂ ਤੇ ਇਹ ਕੱਲ ਮਾਰੂ ਹਥਿਆਰ ਲੈ ਕੇ ਸਾਡੇ ਘਰ ਆ ਪਿਆ ਤੇ ਅਸੀਂ ਬਚਾਅ ਦੇ ਵਿੱਚ ਇਹ ਕਤਲ ਕੀਤਾ। ਸੋ ਇਹ ਉਹਨਾਂ ਨੇ ਦਲੀਲ ਦਿੱਤੀ ਹੈ, ਇਹ ਵਜ੍ਹਾ ਦੱਸੀ ਹੈ, ਇਹ ਕਾਰਨ ਦੱਸਿਆ ਉਹਨਾਂ 3 ਜਣਿਆਂ ਨੇ। ਹਾਲਾਂਕਿ 6 ਮੁੱਖ ਦੋਸ਼ੀ ਆ, 6 ਚ 3 ਫੜੇ ਆ ਤੇ 3 ਨੇ ਇਹ ਗੱਲ ਕਹੀ ਹੈ ਕਿ ਮਾਰਿਆ ਜ਼ਰੂਰ ਹੈ, ਮਾਰਿਆ ਅਸੀਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਆ। ਪਰ ਸਭ ਤੋਂ ਵੱਡਾ ਇੱਕ ਸਵਾਲ ਹੈ ਜਿਹੜਾ ਉਹ ਇੱਥੇ ਇਹ ਖੜਾ ਹੁੰਦਾ ਹੈ ਕਿ ਜੇ ਉਹ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਇਹਨਾਂ ਦੇ ਘਰੇ ਜਾ ਪਿਆ ਸੀ ਤੇ ਫਿਰ ਇਹਨਾਂ ਦੇ ਕਿਉਂ ਨਹੀਂ ਵੱਜੀ ਕੋਈ, ਇਹਨਾਂ ਦਾ ਕਿਉਂ ਨਹੀਂ ਨੁਕਸਾਨ ਹੋਇਆ, ਉਹਦਾ ਅੰਗ ਕੋਈ ਸਾਬਤਾ ਨਹੀਂ ਛੱਡਿਆ, ਇਹਨਾਂ ਤੇ ਕੋਈ ਝਰੀਟ ਵੀ ਨਹੀਂ ਆਈ। ਇਹ ਸਭ ਤੋਂ ਵੱਡੀ ਕਮਾਲ ਵਾਲੀ ਗੱਲ ਹੈ। ਲੱਗਦਾ ਇਹ ਹੈ ਕਿ ਇਹ ਸ਼ਾਇਦ ਪਟਕਥਾ ਹੈ ਜਿਹੜੀ ਉਹ ਕਿਸੇ ਸਿਆਣੇ ਬੰਦੇ ਨੇ ਪੜ੍ਹਾਈ ਹੈ ਕਿ ਤੁਹਾਡੇ ਬਚਨ ਦਾ ਹੁਣ ਇੱਕੋ ਇੱਕ ਹੀਲਾ ਇਹੀ ਹੈ ਕਿ ਤੁਸੀਂ ਸੈਲਫ ਡਿਫੈਂਸ ਬਣਾਓ। ਇਹ ਕਿਸੇ ਹੁਣ ਪਤਾ ਨਹੀਂ ਵਕੀਲ ਦੀ ਭਾਰਤ ਪੜ੍ਹਾਈ ਪੜ੍ਹੀ ਜਾਂਦੇ ਆ, ਰਟੀ ਜਾਂਦੇ ਆ,
ਜਾਂ ਫਿਰ ਕੋਈ ਚੰਗਾ ਸਿਆਸਤਦਾਨ ਇਹਨਾਂ ਨੂੰ ਮਿਲ ਗਿਆ, ਚੰਗੇ ਭਾਗਾਂ ਨੂੰ, ਜਿਨ੍ਹਾਂ ਨੇ ਹੁਣ ਸੈਲਫ ਡਿਫੈਂਸ ਨੂੰ ਕਹਾਣੀ ਮੋੜ ਦਿੱਤੀ ਹੈ। ਤੇ ਜੇ ਪੁਲਿਸ ਕੱਲ ਨੂੰ ਅੱਜ ਤੇ ਦੇਖੋ ਪ੍ਰੈਸ਼ਰ ਆ, ਅੱਜ ਤਾਂ ਕੁਛ ਨਹੀਂ ਕਰਦੀ, ਜੇ ਕੱਲ ਨੂੰ ਚਲਾਨ ਪੇਸ਼ ਕਰਨ ਲੱਗਿਆ ਜਦੋਂ ਕਹਾਣੀ ਸਾਰੀ ਅਦਾਲਤ ਦੇ ਵਿੱਚ ਐਡਮਿਟ ਕਰਨੀ ਹੈ, ਜੇ ਉੱਥੇ ਜਾ ਕੇ ਫਰਕ ਪਾ ਦਿੰਦੀ ਹੈ, ਸੈਲਫ ਡਿਫੈਂਸ ਬਣਾ ਦਿੰਦੀ ਹੈ, ਤੇ ਫਿਰ ਇਹ ਦੋਸ਼ੀ ਹੈ ਜਿਹੜੇ ਉਹ ਉਸ ਸਖਤ ਸਜ਼ਾ ਤੋਂ ਬਚ ਜਾਣਗੇ ਜਿਹੜੀ ਇਸ ਕੇਸ ਦੇ ਵਿੱਚ ਮਿਲਣੀ ਲਗਭਗ ਤੈਅ ਆ। ਜੀ ਬਿਲਕੁਲ। ਅਤੇ ਅੱਗੇ ਆਪਾਂ ਸ਼ਰਾਬ ਮਾਫੀਆ ਦੀ ਨਾਲ ਲੱਗਦੀ ਗੱਲ ਕਰੀਏ, ਸ਼ਰਾਬ ਮਾਫੀਆ ਦਾ ਇੱਕ ਹੋਰ ਕਾਰਨ ਨੌਜਵਾਨ ਨੂੰ ਵੱਢ ਕੇ ਮਾਰਿਆ। ਇਹ ਜਲੰਧਰ ਦੇ ਵਿੱਚ ਘਟਨਾ ਵਾਪਰੀ ਹੈ ਤੇ ਬਿਲਕੁਲ ਇਹੋ ਹੀ ਘਟਨਾ ਜਿਹੜੀ ਆਪਾਂ ਜਿਹਦੀ ਗੱਲ ਕਰਕੇ ਹਟੇ ਹਾਂ ਇਹ ਵਾਪਰੀ ਹੈ। ਇਸ ਤੋਂ ਪਹਿਲਾਂ ਮੁਕਤਸਰ ਦੇ ਵਿੱਚ ਘਟਨਾ ਵਾਪਰੀ ਹੈ। ਮੁਕਤਸਰ ਵਾਲੀ ਘਟਨਾ ਕਿਉਂ ਨਹੀਂ ਮੀਡੀਆ ਨੂੰ ਦਿਸੀ, ਮੈਂ ਇਸ ਗੱਲ ਤੋਂ ਬੜਾ ਹੈਰਾਨ, ਕਿਉਂਕਿ ਉੱਥੇ 17 ਸਾਲ ਦਾ ਮੁੰਡਾ ਮਾਰਿਆ ਸ਼ਰਾਬ ਮਾਫੀਆ ਨੇ। ਉਹ ਸ਼ਰਾਬ ਵੇਚਣ ਤੋਂ ਨਾ ਕਰਦਾ ਸੀ, ਉਹਦਾ ਸਿਰ ਧੜ ਦੇ ਨਾਲ ਅੱਡ ਕੀਤਾ ਗਿਆ। ਦੱਸਦੇ ਕਿ ਮਾਰਨ ਤੋਂ ਪਹਿਲਾਂ ਉਹਦੀਆਂ ਅੱਖਾਂ ਕੱਢੀਆਂ ਗਈਆਂ ਜਾਂਦੇ ਦੀਆਂ, ਕੰਨ ਵੱਢੇ ਗਏ। ਇਹਦੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ। ਉਹ ਵੀ ਇੱਕ ਉੱਥੇ ਵੀ ਸੱਤਾਧਾਰੀਆਂ ਦੇ ਕਾਉਂਸਲਰ ਦਾ ਨਾਂ ਵੱਜਦਾ ਪਿਆ ਤੇ ਉਹਨੇ ਬਹੁਤ ਜ਼ੋਰ ਲਾਇਆ ਉਸ ਕੇਸ ਨੂੰ ਰਫਾ ਦਫਾ ਕਰਾਉਣ ਲਈ, ਪਰ ਉੱਥੋਂ ਦੇ ਲੋਕ ਸੀ ਜਿਹੜੇ ਸ਼ਹਿਰ ਦੇ, ਉਹ ਅੜ ਗਏ ਕਿਉਂਕਿ ਕਤਲ ਹੀ ਬਹੁਤ ਵਹਿਸ਼ੀ ਢੰਗ ਨਾਲ ਕੀਤਾ ਗਿਆ ਸੀ। ਲੋਕਾਂ ਦੀ ਹਮਦਰਦੀ ਸੀ ਜਿਹੜੀ ਉਸ ਦਲਿਤ ਮੁੰਡੇ ਦੇ ਨਾਲ ਆ ਜੁੜੀ ਤੇ ਮਜਬੂਰਨ ਫਿਰ ਉਹ ਪਰਚਾ ਕੱਟਣਾ ਪਿਆ। ਇਸ ਤੋਂ ਪਹਿਲਾਂ ਭੀਮ ਕਾਂਡ ਤੇ ਸਾਰਿਆਂ ਨੇ ਦੇਖਿਆ ਜਾਣਾ ਹੀ ਹੈ, ਪਰ ਜਲੰਧਰ ਦੀ ਜੇ ਗੱਲ ਕਰੀਏ, ਇਸ ਤੋਂ ਪਹਿਲਾਂ ਜਲੰਧਰ ਦੇ ਵਿੱਚ 2 ਦਿਨਾਂ 'ਚ 2 ਕਤਲ ਹੋਇਆ। ਇੱਕ ਮੁੰਡਾ ਉਹਨੇ ਚਿੱਟੇ ਦਾ 15,000 ਰੁਪਇਆ ਦੇਣਾ ਸੀ ਕਿਸੇ ਨੂੰ, ਚਿੱਟਾ ਕਿਤੇ ਪੀਤਾ ਸੀ, ਸੱਜਰਾ ਹੀ ਵਿਆਹ ਹੋਇਆ ਸੀ। ਉਹ ਜਿਹੜਾ ਚਿੱਟੇ ਵਾਲਾ ਵਪਾਰੀ ਸੀ ਉਹਨੂੰ ਲੱਗਿਆ ਕਿ ਇਹਦੇ ਕੋਲ ਹੁਣ ਪੈਸੇ ਹੈਗੇ, ਜਾਣ ਕੇ ਨਹੀਂ ਦਿੰਦਾ, ਇਹਦਾ ਸੱਜਰਾ ਵਿਆਹ ਹੋਇਆ, ਧੂਮਤੱਲਾ ਵੀ ਹੋਣਾ ਇਹਦੇ ਕੋਲ, ਇਹ ਪੈਸੇ ਸਾਨੂੰ ਜਾਣ ਕੇ ਨਹੀਂ ਦਿੰਦਾ, ਘਰੋਂ ਬੁਲਾ ਕੇ ਉਹਨੂੰ ਵੱਢ ਦਿੱਤਾ ਗਿਆ। ਇੱਕ ਰਾਤ ਪਹਿਲਾਂ। ਦੂਜੀ ਰਾਤ ਇਹ ਘਟਨਾ ਵਾਪਰੀ ਹੈ, ਦੱਸਦੇ ਕੋਈ ਉਜਾਗਰ ਨਾਂ ਦਾ ਜਿਹੜਾ ਸ਼ਰਾਬ ਦਾ ਕਾਰੋਬਾਰੀ ਸੀਗਾ ਬਸਤੀ ਸ਼ੇਖ ਦੇ ਵਿੱਚ, ਉਹ ਕਿਸੇ ਮੁਹੱਲੇ ਦੇ ਵਿੱਚ ਕੰਮ ਕਰਦਾ ਸੀ ਤੇ ਇਹ 5-7 ਜਣੇ ਉਹਨੂੰ ਆਖਣ ਗਏ ਆ, ਡੱਕਣ ਗਏ ਆ ਕਿ ਮਾਹੌਲ ਖਰਾਬ ਨਾ ਕਰੋ, ਜਿਹੜਾ ਤੁਸੀਂ ਧੰਦਾ ਕਰਦੇ ਹੋ ਚਲੋ ਕਿਤੇ ਬਾਹਰ ਅੰਦਰ ਕਰ ਲਓ, ਇੱਥੇ ਮੁਹੱਲੇ ਦੇ ਵਿੱਚ ਇਸ ਤਰ੍ਹਾਂ ਮਾਹੌਲ ਹੈ ਜਿਹੜਾ ਖਰਾਬ ਹੁੰਦਾ ਕਿਉਂਕਿ ਧੀਆਂ ਭੈਣਾਂ ਨੇ ਲੰਘਣਾ ਲਗਾਉਣਾ, ਤੁਹਾਡੇ ਮੁਸ਼ਟੰਡੇ ਜਿਹੜੇ ਆ ਉਹ ਇੱਥੇ ਉਸ਼ਟੰਡਬਾਜ਼ੀ ਕਰਦੇ ਆ। ਦੱਸੇ ਕਿ ਉੱਥੇ ਖੜੇ ਖੜੋਤੇ ਉਹਦੇ ਮੁੰਡੇ ਨੇ ਟੈਲੀਫੋਨ ਕੀਤਾ ਤੇ 10-15 ਜਣੇ ਕਿਰਪਾਨਾਂ ਵਾਲੇ ਆ ਗਏ। ਜਿਹੜੇ ਦੂਜੇ ਨਾਲ ਸੀ ਉਹਦੇ ਮੁੰਡੇ ਦੇ, ਉਹ ਤੇ ਭੱਜ ਵਗੇ ਆ। ਇਹ ਭੱਜਣ ਲੱਗਾ ਜਦੋਂ ਇਹ ਅੜਕ ਕੇ ਡਿੱਗ ਪਿਆ। ਡਿੱਗੇ ਪੈ ਨੂੰ ਉਹਨਾਂ ਨੇ ਫਿਰ ਝਟਕਾ ਦਿੱਤਾ, ਬਸ ਕਹਿੰਦੇ ਕਿ 2 ਮਿੰਟ ਲਾਏ ਆ, ਮਾਰ ਕੇ ਉਹਨਾਂ ਨੇ ਸੁੱਟ ਦਿੱਤਾ। ਇਹ ਸ਼ਰਾਬ ਮਾਫੀਆ ਜਿਹੜਾ ਜਿਸ ਤਰੀਕੇ ਦੇ ਨਾਲ ਫੈਲਿਆ, ਜਿਸ ਤਰੀਕੇ ਦੇ ਨਾਲ ਘਟਨਾ ਵਾਪਰੀਆਂ ਨੇ, ਉਹ ਹੁਣ ਪਤਾ ਲੱਗ ਰਿਹਾ ਕਿ ਸ਼ਰਾਬ ਮਾਫੀਆ ਅਸਲੀਅਤ ਦੇ ਵਿੱਚ ਪੰਜਾਬ ਦੇ ਅੰਦਰ ਕਿੰਨੀ ਡੂੰਘੀ ਜੜ ਲਾਈ ਬੈਠਾ ਤੇ ਕਿੰਨੇ ਖਤਰਨਾਕ ਢੰਗ ਦੇ ਨਾਲ ਉਹ ਅੱਗੇ ਵੱਧਦਾ ਪਿਆ। ਸੋ ਇਹ ਮਾਫੀਆ ਜਿਹੜਾ ਅਸੀਂ ਤੇ ਕਹਿੰਦੇ ਆ ਕਿ ਜਿਹੜੇ ਸ਼ਰਾਬ ਦੇ ਦਰਿਆ ਵਹਿੰਦੇ ਆ ਉਹ ਠੇਕੇ ਵਾਲੀ ਵਿਕਦੀ ਆ, ਇੰਨੇ ਕਰੋੜ ਦਾ ਅੰਕੜਾ। ਜੇ ਹਿਸਾਬ ਨਾਲ ਅਸੀਂ ਮਾਫੀਆ ਵੇਖੀਏ ਤਾਂ ਮੈਨੂੰ ਲੱਗਦਾ ਜਿੰਨੀ ਸ਼ਰਾਬ ਅਸੀਂ ਅਧਿਕਾਰਤ ਤੌਰ ਤੇ ਵਿਕਰੀ 'ਚ ਪਾਉਂਦੇ ਆ ਕਿ ਇੰਨੇ ਦੀ ਵਿਕੀ, ਇੰਨੇ ਦੀ ਪੀ ਗਏ ਪੰਜਾਬੀ, ਜੇ ਮਾਫੀਆ ਵਾਲੀ ਸ਼ਰਾਬ ਦਾ ਅਸੀਂ ਆਂਕਲਨ ਕਰੀਏ ਤਾਂ ਮੇਰੇ ਹਿਸਾਬ ਦੇ ਨਾਲ ਤੇ ਅਸੀਂ ਕਈ ਮੁਲਕਾਂ ਦੇ ਵਿੱਚੋਂ ਬਾਜੀ ਮਾਰ ਜਾਵਾਂਗੇ। ਪਰ ਸਭ ਤੋਂ ਖਤਰਨਾਕ ਗੱਲ ਇਹ ਆ ਕਿ ਹੁਣ ਇਸ ਕਾਰੋਬਾਰ ਦੇ ਵਿੱਚ ਮੁਕਾਬਲੇਬਾਜ਼ੀ ਹੈ, ਮੁਕਾਬਲੇਬਾਜ਼ੀ ਤੇ ਅੱਗੇ ਜਾ ਕੇ ਹੁਣ ਧਿਰਬਾਜ਼ੀ ਹੈ ਤੇ ਧਿਰਬਾਜ਼ੀ ਹੈ ਜਿਹੜੀ ਉਹ ਇੱਥੋਂ ਤੱਕ ਜਾ ਰਹੀ ਹੈ ਕਿ ਨੌਜਵਾਨਾਂ ਨੂੰ ਵਹਿਸ਼ਿਆਨਾ ਢੰਗ ਦੇ ਨਾਲ ਵੱਢਿਆ ਜਾ ਰਿਹਾ, ਟੁੱਕਿਆ ਜਾ ਰਿਹਾ। ਇਸ ਕਰਕੇ ਹੁਣ ਉਮੀਦ ਕਰ ਸਕਦੇ ਹਾਂ, ਥੋੜ੍ਹੀ ਜਿਹੀ ਉਮੀਦ ਕਰ ਸਕਦੇ ਕਿ ਜਿਸ ਤਰੀਕੇ ਨਾਲ ਘਟਨਾਵਾਂ ਵਾਪਰੀਆਂ ਨੇ, ਜਿਸ ਤਰੀਕਿਆਂ ਦੇ ਨਾਲ ਘਰਾਂ ਦੇ ਚਿਰਾਗ ਬੁਝੇ ਆ, ਪੁਲਿਸ ਜਾਗੇਗੀ। ਉਮੀਦ ਹੀ ਆ, ਉਮੀਦ ਤੇ ਦੁਨੀਆ ਕਾਇਮ ਆ, ਪਰ ਉਂਝ ਉਮੀਦ ਜਿਹੜੀ ਹੈ ਉਹ ਦਿਲ ਨੂੰ ਕਹਿ ਲਈਏ ਲੱਗਦੀ ਨਹੀਂ, ਦਿਲ ਉਮੀਦ ਨੂੰ ਲਾਉਂਦਾ ਨਹੀਂ। ਬਸ ਇਹ ਧੱਕਾ ਹੀ ਹੈ ਕਿ ਅਸੀਂ ਉਮੀਦ ਦਾ ਦਾਮਨ ਫੜ ਕੇ ਅੱਗੇ ਤੁਰੇ ਚੱਲੀਏ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਖਬਰਾਂ ਦੱਸਦੇ ਲੱਗਦਾ ਕਿ ਪੰਜਾਬ ਇੱਕ ਜੰਗਲ ਰਾਜ ਬਣ ਚੁੱਕਾ। ਤੇ ਅੱਗੇ ਇੱਕ ਪੰਜਾਬ ਦੀ ਹੋਰ ਗੱਲ ਕਰੀਏ ਕਿ ਇੱਕ ਬੀਬੀ ਨਾਲ 50 ਲੱਖ ਦੀ ਸਾਈਬਰ ਠੱਗੀ। ਇਹ ਖਬਰ ਜਿਹੜੀ ਹੈ ਵੇਖਣ ਨੂੰ ਛੋਟੀ ਲੱਗ ਸਕਦੀ ਹੈ। ਅਸੀਂ ਜਿੰਨੀਆਂ ਖਬਰਾਂ ਦੇਖਦੇ ਹਾਂ ਪੰਜਾਬ ਦੇ ਵਿੱਚ, ਜਿੰਨੀਆਂ ਉਹਨਾਂ ਦੇ ਵਿੱਚ ਭਿਆਨਕਤਾ ਦੀਆਂ ਗੱਲਾਂ ਹੁੰਦੀਆਂ, ਜਿੰਨਾ ਸਿਆਸਤ ਦਾ ਮਜ਼ਾ ਹੁੰਦਾ, ਚਸਕਾ ਹੁੰਦਾ, ਸ਼ਾਇਦ ਉਹ ਇੰਨਾ ਨਹੀਂ ਹੋਏਗਾ ਇਸ ਖਬਰ ਦੇ ਵਿੱਚ। ਪਰ ਇਹ ਖਬਰ ਗੰਭੀਰ ਆ। ਇੱਕ ਬੀਬੀ ਫਿਰੋਜ਼ਪੁਰ ਦੀ ਫੇਸਬੁੱਕ ਤੇ ਕਿਸੇ ਦੇ ਨਾਲ ਉਹ ਜਾਣ ਪਛਾਣ ਕਰ ਲੈਂਦੀ ਹੈ। ਉਹ ਝਾਂਸਾ ਦਿੰਦੇ ਜੀ ਅਸੀਂ ਯੂਕੇ ਦੇ ਵਿੱਚ ਹਾਂ, ਉਹਨਾਂ ਦੇ ਨਾਲ ਕੁੜੀ ਵੀ ਹੁੰਦੀ ਹੈ, ਗੱਲਬਾਤ ਹੁੰਦੀ ਹੈ, ਜਿੱਦਾਂ ਉਹ ਫੈਮਿਲੀ ਦੇ ਤੌਰ ਤੇ ਗੱਲ ਕਰਦੇ ਆ ਤੇ ਉਹਨੂੰ ਭਰੋਸੇ 'ਚ ਲੈ ਲੈਂਦੇ ਆ। ਦੱਸਦੇ ਆ ਕਿ ਇੱਥੇ ਸਾਡਾ ਕਾਰੋਬਾਰ ਆ,
ਜੇ ਤੁਹਾਡੇ ਪਰਿਵਾਰ ਨੂੰ ਵੀ ਅਸੀਂ ਸੱਦ ਲਈਏ ਤੇ ਦੋਵੇਂ ਪਰਿਵਾਰ ਰਲ ਮਿਲ ਕੇ ਕਾਰੋਬਾਰ ਸੰਭਾਂਗੇ ਤੇ ਤਰੱਕੀ ਹੈ ਜਿਹੜੀ ਦੋਨ ਸਵਾਈ ਹੋਏਗੀ। ਉਸ ਬੀਬੀ ਨੇ ਯਕੀਨ ਕਰ ਲਿਆ ਔਰ ਚੈਟਿੰਗ ਤੋਂ ਬਾਅਦ ਗੱਲ ਹੈ ਜਿਹੜੀ ਉਹ ਨੋਟਾਂ ਤੱਕ ਚਲੇਗੀ। ਇੰਨਾ ਭਰੋਸਾ ਕਰ ਲਿਆ ਕਿ ਉਸ ਬੀਬੀ ਨੇ 48 ਲੱਖ ਰੁਪਈਆ ਸੀਗਾ ਜਿਹੜਾ ਉਹ ਉਹਨਾਂ ਨੂੰ 2 ਕਿਸ਼ਤਾਂ 'ਚ ਦੇ ਦਿੱਤਾ ਕਿ ਚਲੋ ਸਾਰਾ ਟੱਬਰ UK 'ਚ ਚਲੇ ਜਾਵਾਂਗੇ। ਜਿਸ ਦਿਨ ਦੂਜੀ ਟ੍ਰਾਂਜੈਕਸ਼ਨ ਹੋਈ ਉਸ ਤੋਂ ਬਾਅਦ ਜਿਹੜੇ ਉਹ ਫੇਸਬੁੱਕ ਖਾਤੇ ਸਨ ਬੰਦ ਹੋ ਗਏ। ਹੁਣ ਇਹਨਾਂ ਨੇ ਸਾਈਬਰ ਵਿੰਗ ਦੇ ਵਿੱਚ ਦਰਖਾਸਤ ਦਿੱਤੀ, ਸ਼ਿਕਾਇਤ ਕੀਤੀ। ਸਾਈਬਰ ਵਿੰਗ ਵਾਲਿਆਂ ਨੇ ਜਿਹੜੀ ਮੁੱਢਲੀ ਤਫਤੀਸ਼ ਕੀਤੀ ਹੈ ਉਹਦੇ 'ਚ ਉਹ ਜਿਹੜੇ ਖਾਤੇ ਸਨ ਫੇਸਬੁੱਕ ਖਾਤੇ ਉਹ ਜਾਲੀ ਪਾਏ ਗਏ। ਹੁਣ ਇਹ ਬੈਂਕ ਖਾਤੇ ਜਾਲੀ ਹੈ, ਬੈਂਕ ਖਾਤੇ ਕਿਹਦੇ ਨਾਂ ਦੇ ਆ ਇਹ ਹੁਣ ਜਾਂਚ ਹੋਏਗੀ, ਪੜਤਾਲ ਹੋਏਗੀ, ਪਤਾ ਲੱਗੇਗਾ। ਇਹ ਨਹੀਂ, ਮੈਂ ਸਾਈਬਰ ਦੇ ਨਾਲ ਜੁੜੀ ਤੁਹਾਨੂੰ ਇੱਕ ਹੋਰ ਪੰਜਾਬ ਦੇ ਵਿੱਚੋਂ ਖਬਰ ਦੇ ਦੇਵਾਂ ਕਿ ਇੱਥੇ ਇੱਕ ਹੋਰ ਕੰਮ ਚੱਲਦਾ ਪਿਆ। ਇੱਥੇ ਸਾਈਬਰ ਸੁਪਾਰੀ ਲਈ ਜਾ ਰਹੀ ਹੈ। ਸਾਈਬਰ ਸੁਪਾਰੀ ਨਵਾਂ ਸ਼ਬਦ ਆ, ਸ਼ਬਦ ਇਸ ਕਰਕੇ ਵਰਤ ਰਿਹਾ ਕਿ ਜਿੱਦਾਂ ਕਿਸੇ ਦਾ ਕੋਈ ਜੀਮੇਲ ਜਾਂ ਯਾਹੂ ਤੇ ਕੋਈ ID ਅਕਾਊਂਟ ਆ, ਮੇਲ ਅਕਾਊਂਟ ਆ, ਉਹਨੂੰ ਹੈਕ ਕਰ ਲਿਆ ਜਾਂਦਾ ਤੇ ਹੈਂਕਰ ਉਸ ਤੋਂ ਬਾਅਦ ਫੋਨ ਕਰਦੇ ਆ ਕਿ ਇੰਨੇ ਪੈਸੇ ਦੇ ਦੇ ਤੇ ਤੇਰੀ ID ਹੈ ਜਿਹੜੀ ਉਹ ਤੈਨੂੰ ਵਾਪਸ ਮਿਲ ਜੇਗੀ, ਨਹੀਂ ਤੇ ਅਸੀਂ ਇਹਦੀ ਮਿਸਯੂਜ਼ਿੰਗ ਕਰਾਂਗੇ। ਇਹ ਪੰਜਾਬ ਦੇ ਵਿੱਚੋਂ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਇਹ ਸ਼ਿਕਾਇਤ ਆਈ ਹੈ ਤੇ ਬੰਦੇ ਜਿਹੜੇ ਫੜੇ ਗਏ ਉਹ ਰਾਜਸਥਾਨ ਦੇ ਫਾਜ਼ਿਲਕਾ ਦਾ ਗਵਾਂਢੀ ਜ਼ਿਲ੍ਹਾ ਗੰਗਾਨਗਰ, ਉੱਥੋਂ ਦੇ ਬੰਦੇ ਕਾਬੂ ਕੀਤੇ ਗਏ 3 ਜਣੇ ਜਿਹੜੇ ID ਹੈਂਕ ਕਰਕੇ ਪੈਸੇ ਮੰਗ ਰਹੇ ਸੀ, ਫਰੌਤੀ ਮੰਗ ਰਹੇ ਸੀਗੇ। ਸੋ ਇਹ ਬਹੁਤ ਕਹਿ ਲਈਏ ਕਿ ਨਵੇਂ ਤਰ੍ਹਾਂ ਦਾ ਕ੍ਰਾਈਮ ਹੈ ਜਿਹੜਾ ਉਹ ਸਾਨੂੰ ਵੇਖਣ ਨੂੰ ਮਿਲ ਰਿਹਾ। ਇਹਦਾ ਹੁਣ ਹੱਲ ਇਹ ਹੀ ਹੈ ਕਿਉਂਕਿ ਇਹ ਰੁਕਣ ਵਾਲੀ ਚੀਜ਼ ਨਹੀਂ ਹੈ। ਇਹ ਸਾਈਬਰ ਕ੍ਰਾਈਮ ਦਿਨੋਂ ਦਿਨ ਵਧੇਗਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਇੰਟਰਨੈਟ ਯੂਜ਼ਰਸ ਵੱਧ ਰਹੇ ਆ। ਤਾਂ ਇਹਦਾ ਹੱਲ ਇਹੋ ਹੈ ਕਿ ਥੋੜ੍ਹੀ ਜਿਹੀ ਜਾਗਰੂਕਤਾ ਜਿਹੜੀ ਉਹ ਆਪਣੇ ਆਪ ਤੇ ਬੰਦੇ ਨੂੰ ਸਿੱਖਣੀ ਹੋਈ ਚਾਹੀਦੀ, ਲਿਆਉਣੀ ਚਾਹੀਦੀ ਹੈ ਆਪਣੇ ਆਪ ਦੇ ਵਿੱਚ। ਤੇ ਜੇ ਨਹੀਂ ਤੇ ਜੇ ਕੋਈ ਸਾਡਾ ਸੰਗੀ ਸਾਥੀ ਹੈ ਜਿਹੜਾ ਉਹ ਇੰਟਰਨੈਟ ਤੇ ਆਇਆ, ਨਵਾਂ ਯੂਜ਼ ਕਰਨ ਲੱਗਾ ਤੇ ਅਸੀਂ ਉਹਨੂੰ ਸਮਝਾਈਏ ਕਿ ਦੁਨੀਆ ਇੱਥੋਂ ਤੱਕ ਵੀ ਪਹੁੰਚ ਗਈ ਹੈ, ਸੋ ਬਚ ਕੇ ਮੋੜ ਤੋਂ। ਬਿਲਕੁਲ ਜੀ, ਸਾਡੇ ਲਾਲਚ ਵੀ ਜਿਹੜੇ ਹੈਗੇ ਆ ਉਹ ਇਹਨਾਂ ਚੀਜ਼ਾਂ 'ਚ ਸਾਨੂੰ ਫਸਾ ਰਹੇ ਆ। ਬਹੁਤ ਬਹੁਤ ਤੁਹਾਡਾ ਧੰਨਵਾਦ ਮਿੰਟੂ ਗੁਰਸਰੀਆ ਜੀ। ਸ਼ੁਕਰੀਆ। ਤੇ ਜੀ ਸਰੋਤੇ ਸਨ ਮਿੰਟੂ ਗੁਰਸਰੀਆ ਜੀ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਦੇ ਪਿੱਛੇ ਕੀ ਆ ਉਸ ਦੀ ਗੱਲਬਾਤ ਕਰਦੇ ਨੇ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।